ਮੁਕਤਸਰ ਸ਼ਹਿਰ ਦੇ ਵਿੱਚ ਹਿੰਦੂ ਅੱਤਵਾਦੀਆਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਉਹਦੇ ਕੱਪੜੇ ਪਾੜੇ ਗਏ। ਇੱਕ ਸਿੱਖ ਦੀ ਇਸ ਤਰੀਕੇ ਨਾਲ ਬੇਪੱਤੀ ਦੇ ਉੱਤੇ ਸਖਤ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਤਾਂ ਸਰਕਾਰ ਨੂੰ ਸਖਤ ਸੁਨੇਹਾ ਸੰਗਤਾਂ ਨੇ ਦਿੱਤਾ ਕਿ ਇਹ ਜਿਹੜੇ ਹਿੰਦੂ ਅੱਤਵਾਦੀ ਨੇ ਇਹਨਾਂ ਦੇ ਉੱਤੇ ਤਾਂ ਆਹ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰਨਾ ਹੀ ਪੈਣਾ, ਪਰ ਜਿਹੜੇ ਪੁਲਿਸੀਆਂ ਨੇ, ਜਿਹੜੇ ਗਨਮੈਨ ਮਿਲੇ ਹੋਏ, ਉਹਨਾਂ ਨੇ ਵੀ ਆਪਦੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ। ਧਰਨੇ ਮੁਜ਼ਾਹਰੇ ਲੋਕਤੰਤਰ ਦੇ ਵਿੱਚ ਕਹਿੰਦੇ ਹੱਕ ਆ। ਵੈਸੇ ਆਪਾਂ ਨੂੰ ਤਾਂ ਪਤਾ ਹੀ ਆ, ਜਦੋਂ ਕਿਸਾਨ ਸੰਘਰਸ਼ ਵਾਲੇ ਜਦੋਂ ਪੰਜਾਬ ਤੋਂ ਜਾਣਾ ਚਾਹੁੰਦੇ ਹੁੰਦੇ ਆ ਤੇ ਕਿਵੇਂ ਹਰਿਆਣੇ ਦੀਆਂ ਹੱਦਾਂ ਦੇ ਉੱਤੇ, ਦਿੱਲੀ ਦੀਆਂ ਹੱਦਾਂ ਦੇ ਉੱਤੇ ਲੋਕਤੰਤਰ ਦੇ ਵਿੱਚ ਇਹਨਾਂ ਧਰਨਿਆਂ ਦਾ ਜਲੂਸ ਕੱਢਿਆ ਜਾਂਦਾ, ਕੁੱਟਮਾਰ ਕੀਤੀ ਜਾਂਦੀ ਆ, ਗੋਲੀਆਂ ਚਲਾਈਆਂ ਜਾਂਦੀਆਂ, ਜਲੀਲ ਕੀਤਾ ਜਾਂਦਾ। ਪਰ ਉਹੀ ਹਿੰਦੂ ਟੈਰੋਰਿਜ਼ਮ ਜਿਹੜਾ ਪੰਜਾਬ ਦੇ ਸਿੱਖਾਂ ਦੇ ਉੱਤੇ ਜਾਂ ਪੰਜਾਬ ਦੇ ਲੋਕਾਂ ਦੇ ਉੱਤੇ ਕਹਿਰ ਬਣ ਕੇ ਝੁੱਲਦਾ, ਜਦੋਂ ਉਹਨਾਂ ਨੂੰ ਧਰਨਾ ਮੁਜ਼ਾਹਰਾ, ਉਹ ਕਹਿੰਦੇ ਆ ਜੀ ਸਾਨੂੰ ਤਾਂ ਪੂਰੇ ਹੱਕ ਨੇ, ਚਾਹੇ ਅਸੀਂ ਸੜਕ ਤੇ ਚਾਹੇ ਨੰਗੇ ਨੇ। ਇੱਕ ਪਾਸੇ ਇੰਡੀਅਨ ਸਟੇਟ ਸਿਸਟਮ ਇਹਨਾਂ ਹਿੰਦੂ ਅੱਤਵਾਦੀਆਂ ਨੂੰ ਪੂਰੀ ਖੁੱਲ੍ਹ ਦੇ ਰਿਹਾ ਕਿ ਜਿੱਥੇ ਕੱਲਾ ਤੇ ਕੱਲਾ ਸਿੱਖ ਮਿਲਦਾ ਢਾ ਲਿਆ ਕਰੋ, ਮਾਰ ਦਿਆ ਕਰੋ। ਪਰ ਜਦੋਂ ਮੂਹਰਿਓਂ ਪੰਗਾ ਖੜਾ ਹੁੰਦਾ, ਉਦੋਂ ਇੱਕ ਗੱਲ ਜ਼ਰੂਰ ਚੇਤੇ ਆ ਜਾਂਦੀ ਆ ਵੀ ਜੇ ਤਾਂ ਆਪਾਂ ਹੁਣੇ ਕੋਈ ਕਾਨੂੰਨੀ ਕਾਰਵਾਈ ਜੀ ਕਰਕੇ, ਕੋਈ ਲਿਪਾ ਪੋਚੀ ਜੀ ਕਰਕੇ ਟਿਕਾ ਲਿਆ ਤਾਂ ਕੰਮ ਠੀਕ ਆ, ਨਹੀਂ ਫਿਰ ਦੂਜੇ ਪਾਸੇ ਨੂੰ ਤੁਰਦੇ ਹੁੰਦੇ। ਤੇ ਸਾਡੀ ਕੌਮ ਦੇ ਵਿੱਚ ਇੱਕ ਲੰਡੂ ਲਾਣਾ ਪੈਦਾ ਹੋਇਆ ਜਿਹੜਾ 1984 ਤੋਂ ਬਾਅਦ ਹਥਿਆਰਬੰਦ ਸਿੱਖ ਸੰਘਰਸ਼ ਦੇ ਕੀੜੇ ਕੱਢਦਾ ਰਹਿੰਦਾ ਕਿ ਜੀ ਉਹਨਾਂ ਨੇ ਐ ਕਰਤਾ, ਉਹਨਾਂ ਨੇ ਉਹ ਕਰਤਾ। ਜਿਹੜੀ ਗਾਂਧੀ ਵਾਲੀ ਸੋਚ ਆ ਨਾ, ਇਹ ਗਾਂਧੀ ਹੋਣਾ ਦੀ ਰਹਿਣਗੇ। ਸਾਨੂੰ ਕਲਗੀਧਰ ਪਾਤਸ਼ਾਹ ਨੇ ਜੁੱਤੀਆਂ ਖਾ ਕੇ ਘਰੇ ਬੈਠਣ ਵਾਲੀ ਮੱਤ ਨਹੀਂ ਦਿੱਤੀ ਹੋਈ। ਸਾਡੀ ਕੌਮ ਅਣਖ ਤੇ ਗੈਰਤ ਨਾਲ ਜਿਉਣਾ ਚਾਹੁੰਦੀ ਤੇ ਸਾਡੀ ਕੌਮ ਇਸ ਤਰੀਕੇ ਦੀ ਬਿਲਕੁਲ ਨਹੀਂ ਹੋ ਸਕਦੀ ਜਿਹੋ ਜਿਹਾ ਮਾਤਾ ਦਾ ਮਾਲ ਸਾਨੂੰ ਬਣਾਉਣ ਨੂੰ ਕਰਦਾ। ਜਿਨ੍ਹਾਂ ਨੂੰ ਇਹ ਵਹਿਮ ਆ ਕਿ ਜੀ ਭਾਰਤ ਦੇ ਵਿੱਚ ਐਮਐਲਏ ਐਮਪੀ ਬਣ ਕੇ ਮਸਲੇ ਹੱਲ ਕਰਾਏ ਜਾ ਸਕਦੇ ਨੇ, ਉਹ ਜਿੰਨਾ ਕੁ ਟਾਈਮ ਆਪਦੇ ਆਪ ਨੂੰ ਬੁੱਧੂ ਬਣਾਉਣਾ ਚਾਹੁੰਦੇ ਆ, ਬਣਾਈ ਜਾਣ, ਕੋਈ ਰੋਕਦਾ ਥੋੜੀ ਹੈ। ਪਿਛਲੇ 70 ਸਾਲ ਤੋਂ ਲੋਕਾਂ ਨੂੰ ਕਿੰਨੇ ਸਿੱਖ ਲੀਡਰ, ਕੋਈ ਕਾਂਗਰਸ ਵਿੱਚ ਜਾ ਕੇ, ਕੋਈ ਅਕਾਲੀ ਦਲ ਦੇ ਰਾਹੀਂ, ਕੋਈ ਬੀਜੇਪੀ ਦੇ ਰਾਹੀਂ, ਕੋਈ ਆਮ ਆਦਮੀ ਪਾਰਟੀ ਦੇ ਰਾਹੀਂ, ਹੈ ਤਾਂ ਸਿੱਖਾਂ ਦੇ ਘਰੇ ਜੰਮੇ ਆ ਨਾ। ਪੰਜਾਬ ਦੇ ਸਾਰੇ ਸਿਆਸੀ ਲੀਡਰ ਸਿੱਖਾਂ ਦੇ ਘਰੇ ਜੰਮ ਕੇ ਸਿੱਖਾਂ ਨੂੰ ਉੱਲੂ ਬਣਾ ਰਹੇ ਆ ਕਿ ਨਹੀਂ? ਅਗਲੇ ਕਹਿੰਦੇ ਆ ਵੀ ਇਹਨਾਂ ਨੂੰ ਉਹਨਾਂ ਕੋ ਖੁਦ ਦਈ ਰੱਖੋ ਬੋਲਣ ਦੀ ਆਜ਼ਾਦੀ, ਤੇ ਉਹ ਭੌਂਕੀ ਭਾਂਕੀ ਜਾਣ, ਨਾ ਸੁਣੋ ਨਾ ਕਰੋ, ਆਪੇ ਹਾਂ ਬੋਂਬ ਕੇ ਬਹਿ ਜਾਣਗੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਕਤਸਰ ਸ਼ਹਿਰ ਦੇ ਵਿੱਚ ਹਿੰਦੂ ਅੱਤਵਾਦੀਆਂ ਦੇ ਵੱਲੋਂ ਜਿਸ ਤਰੀਕੇ ਨਾਲ ਇੱਕ ਸਿੱਖ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਉਹਦੇ ਕੱਪੜੇ ਪਾੜੇ ਗਏ, ਤੇ ਉਸ ਮੌਕੇ ਜਿਵੇਂ ਉਹਨਾਂ ਹਿੰਦੂ ਅੱਤਵਾਦੀਆਂ ਦੇ ਗਨਮੈਨਾਂ ਨੇ ਕੋਲ ਖੜ ਕੇ ਸਾਰਾ ਕੁਝ ਕਰਵਾਇਆ, ਇਹ ਮਸਲਾ ਜ਼ੋਰ ਫੜ ਗਿਆ। ਕੱਲ ਬੜੀ ਵੱਡੀ ਗਿਣਤੀ ਵਿੱਚ ਬਾਅਦ ਵਿੱਚ ਸਿੱਖ ਸੰਗਤਾਂ ਨੇ ਉਸ ਨੌਜਵਾਨ ਦੀ ਹਮਾਇਤ ਵਿੱਚ ਸਰਗਰਮੀ ਕੀਤੀ, ਪ੍ਰਸ਼ਾਸਨ ਦੀ ਜਾਗ ਖੁੱਲੀ, ਤੇ ਫਿਰ ਉਹਨਾਂ ਹਿੰਦੂ ਸ਼ਿਵ ਸੈਨਾ ਵਾਲਿਆਂ ਦੇ ਉੱਤੇ ਮੁਕੱਦਮਾ ਜ਼ਰੂਰ ਦਰਜ ਕਰ ਦਿੱਤਾ ਤੇ ਕਹਿਤਾ ਵੀ ਅਸੀਂ ਉਹਨੂੰ ਫੜਾਂਗੇ। ਪਰ ਰਾਤ ਜਦੋਂ ਇਹ ਮਸਲਾ ਬਹੁਤ ਜ਼ਿਆਦਾ ਚਰਚਾ 'ਚ ਆ ਗਿਆ, ਖਾਸ ਤੌਰ ਦੇ ਉੱਤੇ ਜਦੋਂ ਸਿੱਖ ਸੰਸਥਾਵਾਂ ਵੱਲੋਂ, ਸਿੱਖ ਆਗੂਆਂ ਵੱਲੋਂ ਇਸ ਦੌਰ ਵਿੱਚ ਵੀ ਇੱਕ ਸਿੱਖ ਦੀ ਇਸ ਤਰੀਕੇ ਨਾਲ ਬੇਪੱਤੀ ਦੇ ਉੱਤੇ ਸਖਤ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਤਾਂ ਸਰਕਾਰ ਨੂੰ ਸਖਤ ਸੁਨੇਹਾ ਸੰਗਤਾਂ ਨੇ ਦਿੱਤਾ ਕਿ ਇਹ ਜਿਹੜੇ ਹਿੰਦੂ ਅੱਤਵਾਦੀ ਨੇ ਇਹਨਾਂ ਦੇ ਉੱਤੇ ਤਾਂ ਆਹ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰਨਾ ਹੀ ਪੈਣਾ, ਪਰ ਜਿਹੜੇ ਪੁਲਿਸੀਆਂ ਨੇ, ਜਿਹੜੇ ਗਨਮੈਨ ਮਿਲੇ ਹੋਏ ਨੇ, ਉਹਨਾਂ ਨੇ ਵੀ ਆਪਦੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ, ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਗੱਲ ਇਹ ਆ ਕਿ ਧਰਨੇ ਮੁਜ਼ਾਹਰੇ ਲੋਕਤੰਤਰ ਦੇ ਵਿੱਚ ਕਹਿੰਦੇ ਹੱਕ ਆ। ਵੈਸੇ ਆਪਾਂ ਨੂੰ ਤਾਂ ਪਤਾ ਹੀ ਆ, ਜਦੋਂ ਕਿਸਾਨ ਸੰਘਰਸ਼ ਵਾਲੇ ਜਦੋਂ ਪੰਜਾਬ ਤੋਂ ਜਾਣਾ ਚਾਹੁੰਦੇ ਹੁੰਦੇ ਆ ਤੇ ਕਿਵੇਂ ਹਰਿਆਣੇ ਦੀਆਂ ਹੱਦਾਂ ਦੇ ਉੱਤੇ, ਦਿੱਲੀ ਦੀਆਂ ਹੱਦਾਂ ਦੇ ਉੱਤੇ ਲੋਕਤੰਤਰ ਦੇ ਵਿੱਚ ਇਹਨਾਂ ਧਰਨਿਆਂ ਦਾ ਜਲੂਸ ਕੱਢਿਆ ਜਾਂਦਾ, ਕੁੱਟਮਾਰ ਕੀਤੀ ਜਾਂਦੀ ਆ, ਗੋਲੀਆਂ ਚਲਾਈਆਂ ਜਾਂਦੀਆਂ, ਜਲੀਲ ਕੀਤਾ ਜਾਂਦਾ। ਪਰ ਉਹੀ ਹਿੰਦੂ ਟੈਰੋਰਿਜ਼ਮ ਜਿਹੜਾ ਪੰਜਾਬ ਦੇ ਸਿੱਖਾਂ ਦੇ ਉੱਤੇ ਜਾਂ ਪੰਜਾਬ ਦੇ ਲੋਕਾਂ ਦੇ ਉੱਤੇ ਕਹਿਰ ਬਣ ਕੇ ਝੁੱਲਦਾ,
ਜਦੋਂ ਉਹਨਾਂ ਨੂੰ ਧਰਨਾ ਮੁਜ਼ਾਹਰਾ, ਉਹ ਕਹਿੰਦੇ ਆ ਜੀ ਸਾਨੂੰ ਤਾਂ ਪੂਰੇ ਹੱਕ ਨੇ, ਚਾਹੇ ਅਸੀਂ ਸੜਕ ਦੇ ਵਿਚਾਲੇ ਨੰਗੇ ਨੱਚੀਏ। ਸੋ ਕੱਲ ਬਗੈਰ ਕਿਸੇ ਗੱਲਬਾਤ ਤੋਂ ਧਰਨਾ ਜਿਹਾ ਲਾ ਕੇ ਬੈਠੇ ਸੀ, ਤੇ ਉਹ ਵਿਚਾਰਾ ਆਪਦੀ ਕਿਸੇ ਲੋੜ ਦੇ ਵਿੱਚੋਂ ਰਾਹ ਮੰਗ ਰਿਹਾ ਸੀ। ਇਹ ਆਪਾਂ ਅਕਸਰ ਦੇਖਦੇ ਹਾਂ, ਅਸੀਂ ਵੀ ਇੱਥੇ ਕਈ ਵਾਰ ਜਦੋਂ ਖਾੜਕੂ ਲਹਿਰ ਦੇ ਵੇਲੇ ਤੋਂ ਹੀ ਦੇਖਦੇ ਆ ਰਹੇ ਹਾਂ ਵੀ ਜਦੋਂ ਵੀ ਕੋਈ ਜਥੇਬੰਦੀ ਬੰਦ ਦੀ ਕਾਲ ਦੇਵੇ ਜਾਂ ਕੋਈ ਧਰਨਾ ਮੁਜ਼ਾਹਰਾ ਹੋਵੇ, ਇਹ ਵਿਸ਼ੇਸ਼ ਤੌਰ ਤੇ ਲਿਖਿਆ ਜਾਂਦਾ ਬਈ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ, ਖਾਸ ਤੌਰ ਤੇ ਕੋਈ ਬਿਮਾਰ ਹੈ, ਕੋਈ ਮਰੀਜ਼ ਹੈ, ਕੋਈ ਬਜ਼ੁਰਗ ਆ, ਕੋਈ ਜ਼ਿਆਦਾ ਲੋੜ ਹੈ, ਉਹਨੂੰ ਤਰਜੀਹ ਦਿੱਤੀ ਜਾਊਗੀ, ਉਹਨੂੰ ਰੋਕ ਟੋਕ ਨਹੀਂ ਹੋਈ। ਪਰ ਕੱਲ ਉਹ ਭੂਤਰੇ ਹੋਏ ਹਿੰਦੂ ਅੱਤਵਾਦੀਆਂ ਨੂੰ ਤਾਂ ਲੱਗਦਾ ਸੀਗਾ ਵੀ ਸਾਡਾ ਮੁਲਕ ਆ, ਅਸੀਂ ਇਹਦੇ ਰਾਜੇ ਆ, ਅਸੀਂ ਜਿਹਦੀ ਮਰਜ਼ੀ ਬੇਇੱਜ਼ਤੀ ਕਰ ਸਕਦੇ ਹਾਂ। ਸੋ ਉਸ ਨੌਜਵਾਨ ਦੇ ਨਾਲ ਜੋ ਕੁੱਟਮਾਰ ਕੀਤੀ ਗਈ, ਉਹਦੀਆਂ ਜਦੋਂ ਵੀਡੀਓ, ਉਹਦੀਆਂ ਫੋਟੋਆਂ ਸਾਰੇ ਘੁੰਮੀਆਂ ਤਾਂ ਬੜਾ ਤੱਤ ਚੜਿਆ ਲੋਕਾਂ ਤੇ ਕਾਰਵਾਈ ਜਿਹੜੀ ਆ ਉਹ ਤਾਂ ਕਰਨੀ ਪੈਣੀ ਆ ਪ੍ਰਸ਼ਾਸਨ ਨੂੰ। ਪਰ ਇਸ ਮੌਕੇ ਜਿਹੜੀ ਸਿੱਖ ਕੌਮ ਨੇ ਇੱਕ ਮੁੱਠਤਾ ਦਿਖਾਈ ਆ, ਉਹ ਬੜੀ ਕਮਾਲ ਦੀ। ਇਹ ਗੱਲ ਬੜੀ ਚੰਗੀ ਲੱਗਦੀ ਆ ਕਿ ਜਦੋਂ ਕਿਸੇ ਸਿੱਖ ਤੇ ਵਿਪਤਾ ਪੈਂਦੀ ਆ। ਕੁਝ ਸਾਲ 2019 ਦੀ ਗੱਲ ਆ ਬਈ ਇੱਕ ਸਰਬਜੀਤ ਸਿੰਘ ਨਾਂ ਦੇ ਜਿਹੜਾ ਘੋੜਾ ਰੇੜਾ ਸ਼ਾਇਦ ਚਲਾਉਂਦਾ ਸੀ, ਉਹ ਦਿੱਲੀ ਦੇ ਵਿੱਚ ਇਸੇ ਹਿੰਦੂ ਅੱਤਵਾਦੀਆਂ ਵਾਲੀ ਮਾਨਸਿਕਤਾ ਦੇ ਵਿੱਚੋਂ ਖਾਕੀ ਵਰਦੀ ਵਾਲੇ ਗੁੰਡੇ ਨੇ 2-4 ਹੋਰ ਨਾਲ ਲੈ ਕੇ ਸਰਬਜੀਤ ਸਿੰਘ ਤੇ ਉਹਦੇ ਬੱਚੇ ਨੂੰ ਕੁੱਟਮਾਰ ਕੀਤੀ। ਸਾਰੇ ਭਾਰਤ ਵਿੱਚੋਂ ਸਿੱਖ ਕੌਮ ਇਕਜੁੱਟ ਤੇ ਇਕਮੁੱਠ ਹੋ ਕੇ ਇਸ ਤਰੀਕੇ ਨਾਲ ਦੁਆਲੇ ਹੋਈ ਕਿ ਉਹ ਦਿੱਲੀ ਪੁਲਿਸ ਜਿਹੜੀ ਕਿਸੇ ਨੂੰ ਤੂੰ ਨਹੀਂ ਕਰਨ ਦਿੰਦੀ, ਉਹਨੂੰ ਆਪਦੇ ਹੀ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰਕੇ ਸਿੱਖਾਂ ਨੂੰ ਦੱਸਣਾ ਪਿਆ ਕਿ ਭਾਈ ਤੁਹਾਡੀ ਗੱਲ ਜਿਹੜੀ ਹੈ ਉਹ ਜਾਇਜ਼ ਹੈ। ਇੱਕ ਪਾਸੇ ਇੰਡੀਅਨ ਸਟੇਟ ਸਿਸਟਮ ਇਹਨਾਂ ਹਿੰਦੂ ਅੱਤਵਾਦੀਆਂ ਨੂੰ ਪੂਰੀ ਖੁੱਲ੍ਹ ਦੇ ਰਿਹਾ ਕਿ ਜਿੱਥੇ ਕੱਲਾ ਤੇ ਕੱਲਾ ਸਿੱਖ ਮਿਲਦਾ ਢਾਹ ਲਿਆ ਕਰੋ, ਮਾਰ ਦਿਆ ਕਰੋ। ਪਰ ਜਦੋਂ ਮੂਹਰਿਓਂ ਪੰਗਾ ਖੜਾ ਹੁੰਦਾ, ਉਦੋਂ ਇੱਕ ਗੱਲ ਜ਼ਰੂਰ ਚੇਤੇ ਆ ਜਾਂਦੀ ਆ ਵੀ ਜੇ ਤਾਂ ਆਪਾਂ ਹੁਣੇ ਕੋਈ ਕਾਨੂੰਨੀ ਕਾਰਵਾਈ ਜੀ ਕਰਕੇ, ਕੋਈ ਲਿਪਾ ਪੋਚੀ ਜੀ ਕਰਕੇ ਟਿਕਾ ਲਿਆ ਤਾਂ ਕੰਮ ਠੀਕ ਆ, ਨਹੀਂ ਫਿਰ ਦੂਜੇ ਪਾਸੇ ਨੂੰ ਤੁਰਦੇ ਹੁੰਦੇ। ਮੈਂ ਗੱਲ ਉੱਥੇ ਫੇਰ ਲਿਆਉਣਾ ਵੀ ਸਾਡੀ ਕੌਮ ਦੇ ਵਿੱਚ ਇੱਕ ਲੰਡੂ ਲਾਣਾ ਪੈਦਾ ਹੋਇਆ ਜਿਹੜਾ 1984 ਤੋਂ ਬਾਅਦ ਹਥਿਆਰਬੰਦ ਸਿੱਖ ਸੰਘਰਸ਼ ਦੇ ਕੀੜੇ ਕੱਢਦਾ ਰਹਿੰਦਾ ਕਿ ਜੀ ਉਹਨਾਂ ਨੇ ਐ ਕਰਤਾ, ਉਹਨਾਂ ਨੇ ਉਹ ਕਰਤਾ, ਜਦੋਂ ਕਿ ਅਸਲ ਵਿੱਚ ਉਹ ਨੌਜਵਾਨ ਸਿਰਾਂ ਉੱਤੇ ਖੱਫਣ ਬੰਨ੍ਹ ਕੇ ਕੌਮ ਦੀ ਜਿਹੜੀ ਬੇਇੱਜ਼ਤੀ ਹੋਈ ਸੀ, ਜਿਹੜੀ ਕੌਮ ਦੀ ਪੱਗ ਚਰਾਹੇ ਤੇ ਰੁਲ ਰਹੀ ਸੀ, ਉਹਨੂੰ ਉਹਦੇ ਅਣਖ ਤੇ ਗੈਰਤ ਲਈ ਮੈਦਾਨ ਵਿੱਚ ਆਏ ਸੀ। ਉਹਨਾਂ ਨੂੰ ਕੋਈ ਟ੍ਰੇਨਿੰਗਾਂ ਨਹੀਂ ਸੀ ਮਿਲੀਆਂ ਹੋਈਆਂ ਕਿ ਐ ਕਰਨਾ ਤੇ ਉਹ ਕਰਨਾ। ਉਹਨਾਂ ਨੂੰ ਜਿਹੜਾ ਆਪਦੇ ਯਾਰੀ ਦੋਸਤੀ ਚੋਂ, ਮਿੱਤਰਚਾਰੇ ਚੋਂ, ਆਪਦੇ ਸਿਸਟਮ ਚੋਂ, ਸਰਕਲ ਚੋਂ ਗੱਲ ਸਮਝ ਲੱਗੀ, ਉਹਨਾਂ ਨੇ ਕਰਕੇ ਦਿਖਾ ਦਿੱਤੀ। ਉਹਨਾਂ ਦਾ ਸਤਿਕਾਰ ਕਰਨਾ ਬਣਦਾ ਕਿ ਇਹਨਾਂ ਨੇ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਸਾਰੇ ਦੁਸ਼ਟਾਂ ਨੂੰ ਵਿਪਤਾ ਪਾਤੀ। ਡਰਦੇ ਘਰੋਂ ਨਹੀਂ ਸੀ ਨਿਕਲਦੇ, ਗਨਮੈਨ ਲੈ ਕੇ ਟਾਈਮ ਕੱਢਣਾ ਪਿਆ, ਜਿਨ੍ਹਾਂ ਨੇ ਸਾਡੀ ਕੌਮ ਦੇ ਉੱਤੇ ਇਹ ਕਹਿਰ ਢਾਇਆ ਸੀ। ਨਵੰਬਰ 84 ਵੈਦਿਆ ਬੂਦਿਆ ਵਰਗੇ ਜਦੋਂ ਸੋਧੇ ਲੱਗੇ ਆ ਨਾ, ਉਦੋਂ ਪੂਰਾ ਇੰਡੀਅਨ ਤੰਤਰ ਜਿਹੜਾ ਸੀ ਲੇਰਾ ਮਾਰਦਾ ਸੀਗਾ ਵੀ ਆਹ ਸਧਾਰਨ ਜੇ ਦੇਸੀ ਜੇ ਘਰਾਂ ਦੇ ਨੌਜਵਾਨ ਨਿਕਲੇ ਆ ਤੇ ਨੇਰੀਆਂ ਠਾਲੀਆਂ ਪਈਆਂ। ਜਦੋਂ ਦਿੱਲੀ 'ਚ ਟਰਾਂਜਿਸਟਰ ਬੰਬ ਕਾਂਡ ਤੋਂ ਬਾਅਦ ਵਿੱਚ ਪਾਰਲੀਮੈਂਟ ਦੇ ਵਿੱਚ ਚਰਚਾ ਹੋਈ, ਉਸ ਦਿਨ ਦੇ ਅਖਬਾਰ ਮੈਂ ਉਹ ਕਈਆਂ ਨੂੰ ਦਿਖਾਉਣਾ ਨਾ, ਮੈਂ ਸਾਂਭ ਕੇ ਰੱਖੇ ਹੋਏ ਨੇ। ਉੱਥੇ ਇਹੀ ਹੋਇਆ ਸੀ ਬਈ ਇਹ ਗ੍ਰਹਿ ਮੰਤਰਾਲੇ ਦੀਆਂ ਰਿਪੋਰਟਾਂ ਨੇ, ਪਾਰਲੀਮੈਂਟ ਦੇ ਵਿੱਚ ਬੋਲਿਆ ਗਿਆ ਸੀ, ਇਹ ਜਿਹੜਾ ਗ੍ਰਹਿ ਮੰਤਰੀ ਆ ਉਹਦੇ ਵੱਲੋਂ ਬਈ ਜਿਹੜੀ ਆ ਸਾਡੇ ਖੂਫੀਆ ਵਿਭਾਗ ਆ ਉਹਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਦੇ ਵਿੱਚ ਘੱਟੋ ਘੱਟ 2000 ਤੋਂ ਉੱਪਰ ਇਹੋ ਜਿਹਾ ਸਿੱਖ ਨੌਜਵਾਨ ਜਿਹੜਾ ਬੇਸ਼ੱਕ ਪਹਿਲਾਂ ਆਪਦੇ ਧਰਮ ਵਿੱਚ ਪਰਪੱਕ ਨਾ ਹੋਵੇ ਪਰ ਇਸ ਵੇਲੇ ਮਰਨ ਮਾਰਨ ਦਾ ਜਜ਼ਬਾ ਲੈ ਕੇ ਮੈਦਾਨ ਵਿੱਚ ਨਿੱਤਰ ਚੁੱਕਿਆ। ਜੇ ਇਸ ਲਹਿਰ ਨੂੰ ਪੰਜਾਬ ਤੱਕ ਸੀਮਤ ਨਾ ਕੀਤਾ ਗਿਆ ਤਾਂ ਇਹ ਅੱਗ ਸਾਰੇ ਭਾਰਤ ਵਿੱਚ ਫੈਲੇਗੀ। ਇਹੋ ਜਿਹੀਆਂ ਗੱਲਾਂ, ਇਹੋ ਜਿਹੀਆਂ ਬਾਤਾਂ ਕਿਹਨਾਂ ਨੇ ਕਰਵਾਈਆਂ? ਉਹਨਾਂ ਨੇ ਜਿਨ੍ਹਾਂ ਨੂੰ ਅੱਜ ਆ ਸੋਸ਼ਲ ਮੀਡੀਆ ਦੇ ਵਿੱਚ ਕੁਝ ਲੋਕ ਨਿਤਰੇ ਆ ਮੈਦਾਨ 'ਚ, ਕਹਿੰਦੇ ਸਾਨੂੰ ਬਹੁਤ ਅਕਲ ਆ, ਉਹਨਾਂ ਨੇ ਆਹ ਕਰਤਾ ਸੀ, ਉਹਨਾਂ ਨੂੰ ਤਾਂ ਸਮਝ ਨਹੀਂ ਸੀ। ਅੱਜ ਜਦੋਂ ਆ ਨੌਜਵਾਨ ਦੀ ਮੁਕਤਸਰ ਦੇ ਵਿੱਚ ਬੇਇੱਜ਼ਤੀ ਕੀਤੀ ਗਈ ਆ, ਉੱਥੇ ਪੜ੍ਹੋ ਸੋਸ਼ਲ ਮੀਡੀਆ ਦੇ ਉੱਤੇ ਆਮ ਬੰਦਾ ਦੁਖੀ ਹੋਇਆ ਕੀ ਲਿਖ ਰਿਹਾ।
ਸ਼ੁਕਰ ਕਰਿਆ ਕਰੋ ਸਾਡੀ ਕੌਮ 'ਚ ਇਹੋ ਜਿਹਾ ਜਜ਼ਬਾ ਹੈਗਾ। ਜਿਹੜੀ ਗਾਂਧੀ ਵਾਲੀ ਸੋਚ ਆ ਨਾ, ਇਹ ਗਾਂਧੀ ਹੋਣਾ ਤੇ ਹੀ ਰਹਿਣਗੇ। ਸਾਨੂੰ ਕਲਗੀਧਰ ਪਾਤਸ਼ਾਹ ਨੇ ਜੁੱਤੀਆਂ ਖਾ ਕੇ ਘਰੇ ਬੈਠਣ ਵਾਲੀ ਮੱਤ ਨਹੀਂ ਦਿੱਤੀ ਹੋਈ। ਸਾਡੀ ਕੌਮ ਅਣਖ ਤੇ ਗੈਰਤ ਨਾਲ ਜਿਉਣਾ ਚਾਹੁੰਦੀ ਹੈ, ਤੇ ਸਾਡੀ ਕੌਮ ਇਸ ਤਰੀਕੇ ਦੀ ਬਿਲਕੁਲ ਨਹੀਂ ਹੋ ਸਕਦੀ ਜਿਹੋ ਜਿਹਾ ਮਾਤਾ ਦਾ ਮਾਲ ਸਾਨੂੰ ਬਣਾਉਣ ਨੂੰ ਕਰ। ਜਿੰਨੇ ਜੋਗੇ ਹੋਣਗੇ ਸਿੱਖ ਆਪਦਾ ਆਪੇ ਹੱਲ ਕੱਢ ਲੈਣਗੇ। ਤੁਸੀਂ ਆਪਣੀਆਂ ਸਿਆਣਪਾਂ ਆਪਦੇ ਕੋਲ ਰੱਖੋ। ਜਿਨ੍ਹਾਂ ਨੂੰ ਇਹ ਵਹਿਮ ਆ ਕਿ ਜੀ ਭਾਰਤ ਦੇ ਵਿੱਚ MLA MP ਬਣ ਕੇ ਮਸਲੇ ਹੱਲ ਕਰਾਏ ਜਾ ਸਕਦੇ ਨੇ, ਉਹ ਜਿੰਨਾ ਕੁ ਟਾਈਮ ਆਪਦੇ ਆਪ ਨੂੰ ਬੁੱਧੂ ਬਣਾਉਣਾ ਚਾਹੁੰਦੇ ਆ ਬਣਾਈ ਜਾਣ, ਕੋਈ ਰੋਕਦਾ ਥੋੜੀ ਹੈ। ਪਿਛਲੇ 70 ਸਾਲ ਤੋਂ ਲੋਕਾਂ ਨੂੰ ਕਿੰਨੇ ਸਿੱਖ ਲੀਡਰ, ਕੋਈ ਕਾਂਗਰਸ ਵਿੱਚ ਜਾ ਕੇ, ਕੋਈ ਅਕਾਲੀ ਦਲ ਦੇ ਰਾਹੀਂ, ਕੋਈ BJP ਦੇ ਰਾਹੀਂ, ਕੋਈ ਆਮ ਆਦਮੀ ਪਾਰਟੀ ਦੇ ਰਾਹੀਂ, ਹੈ ਤਾਂ ਸਿੱਖਾਂ ਦੇ ਘਰੇ ਜੰਮੇ ਆ ਨਾ। ਪੰਜਾਬ ਦੇ ਸਾਰੇ ਸਿਆਸੀ ਲੀਡਰ ਸਿੱਖਾਂ ਦੇ ਘਰੇ ਜੰਮ ਕੇ ਸਿੱਖਾਂ ਨੂੰ ਉੱਲੂ ਬਣਾ ਰਹੇ ਆ ਕਿ ਨਹੀਂ? ਇਹ ਦੇਵਾਂਗੇ ਜੀ ਇਨਸਾਫ, ਮਸਲੇ ਹੱਲ ਹੋ ਜਾਣੇ ਆ, ਬਸ ਹੋਇਆ ਹੀ ਪਿਆ। ਅਗਲੇ ਕਹਿੰਦੇ ਆ ਵੀ ਇਹਨਾਂ ਨੂੰ ਉਹਨਾਂ ਕੋ ਖੁਦ ਦਈ ਰੱਖੋ ਬੋਲਣ ਦੀ ਆਜ਼ਾਦੀ, ਤੇ ਉਹ ਭੌਂਕੀ ਭਾਂਕੀ ਜਾਣ, ਨਾ ਸੁਣੋ ਨਾ ਕਰੋ, ਆਪੇ ਹਾਂ ਬੋਂਬ ਕੇ ਬਹਿ ਜਾਣਗੇ। ਤੇ ਇੱਕ ਟਾਈਮ ਉਹ ਸੀ ਜਦੋਂ ਜਿਹੜਾ ਚੰਦਰ ਸ਼ੇਖਰ ਆ ਪ੍ਰਧਾਨ ਮੰਤਰੀ, ਉਹ ਸੁਨੇਹੇ ਭੇਜਦਾ ਸੀ ਆ ਬਲੂਆ ਕ੍ਰਿਸ਼ਨ ਧਾਰ ਹੋਣੀ, ਸੁਬੋਧ ਕਾਂਤ ਸਹਾਏ ਹੋਣਾ ਨੂੰ ਡਿਊਟੀਆਂ ਲੱਗੀਆਂ ਹੋਈਆਂ ਸੀ, ਤੇ ਆ ਪੰਜਾਬ ਦੇ ਸਾਰੇ ਜਿਹੜੇ ਸਿਆਸੀ ਭਲਵਾਨ ਨੇ, ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਜੋੜ ਮੇਲ ਸੀ, ਜੋੜ ਮੇਲਾ ਛੋਟੇ ਸਾਹਿਬਜ਼ਾਦਿਆਂ ਦੀ ਸਭਾ ਮੌਕੇ ਐਲਾਨ ਕੀਤਾ ਸੀ ਵੀ ਖਾੜਕੂਆਂ ਨਾਲ ਗੱਲ ਕਰ ਲਓ, ਅਸੀਂ ਤਾਂ ਜੇ ਵਿੱਚ ਤੁਹਾਡੀ ਗੱਲ ਦੇ ਆ ਨਹੀਂ ਸਕਦੇ। ਉਦੋਂ ਦਿੱਲੀ ਦਰਬਾਰ ਭੱਜਿਆ ਫਿਰਦਾ ਸੀ ਕਿ ਸਾਡੇ ਨਾਲ ਗੱਲ ਕਰੋ, ਅਸੀਂ ਤੁਹਾਡੇ ਨਾਲ ਬਹਿ ਕੇ ਗੱਲ ਉਹ ਕਰਨ ਨੂੰ ਕਿਹੜੀ ਗੱਲ ਚਾਹੁੰਦੇ ਸੀ ਜਿੱਥੇ ਸਾਡੇ ਸੰਘਰਸ਼ ਦੇ ਹਿੱਤ ਜਿਹੜੇ ਆ ਪੂਰੇ ਨਹੀਂ ਸੀ। ਹੁਣ ਇੱਥੇ ਕਈ ਉੱਠ ਕੇ ਲੱਗ ਜਾਂਦੇ ਆ, ਉਹ ਜੀ ਐ ਨਿਬੇੜ ਦੇਣੀ ਚਾਹੀਦੀ ਸੀ। ਭਾਈ ਉਹਨਾਂ ਨੂੰ ਤਾਂ ਸਮਝ ਨਹੀਂ ਸੀ, ਹੁਣ ਫਿਰ ਤੁਸੀਂ ਨਿਬੇੜ ਲਓ। ਆ ਜਿਹੜੀਆਂ ਚੌਥੇ ਕੁ ਦਿਨ ਪੱਗਾਂ ਲੈਂਦੀਆਂ ਨੇ, ਇਹ ਫਿਰ ਰਖਵਾ ਲਓ। ਹੁਣ ਤਾਂ ਜਿਹੜੀ ਹੈ ਵੀ ਆਪਾਂ ਅਕਾਲੀਆਂ ਦੇ ਵੀ ਰਾਜ ਲਿਆ ਕੇ ਦੇਖ ਲਏ, ਆਪਾਂ ਕਾਂਗਰਸ ਤੇ ਆ ਜਿਹੜੇ ਆਪ ਵਾਲੇ ਆ ਇਹ ਵੀ ਹਟਾ ਕੇ ਦੇਖ ਲਏ। ਹੁਣ ਕੋਈ ਨਵਾਂ ਖਸਮ ਲੱਭ ਲਿਆਂਗੇ, ਉਹ ਤੋਂ ਫਿਰ 5 ਸਾਲ ਜੁੱਤੀਆਂ ਖਾ ਲਾਂਗੇ। ਅੱਜ ਜਿੱਦਣ ਆਮ ਆਦਮੀ ਪਾਰਟੀ ਆਈ ਸੀ, ਉਦੋਂ ਕਹਿੰਦੇ ਸੀ ਬਸ ਇਹਨੂੰ ਲਿਆਓ, ਇਹ ਇਨਸਾਫ ਦਊਗੀ। ਉਹ ਕਹਿੰਦੇ ਉਹਨਾਂ ਦੇ ਲੀਡਰਾਂ ਦੇ ਕੀ ਹਾਲ ਨੇ, ਪ੍ਰੋਫੈਸਰ ਭੁੱਲਰ ਦਾ ਮਸਲਾ ਆ ਜਾਵੇ ਤਾਂ ਦੂਜੇ ਪਾਸੇ ਨੂੰ ਮੂੰਹ ਕਰ ਲੈਂਦੇ ਆ, ਤੇ ਜੇ ਕਿਸੇ ਨੂੰ ਕਹੀਏ ਵੀ ਤੂੰ ਤਾਂ ਸ਼ਹੀਦ ਪਰਿਵਾਰ ਦੀ ਧੀ ਆ, ਕਹਿੰਦੀ ਫਿਰ ਮੇਰਾ ਕੀ ਕਸੂਰ ਆ ਜੇ ਮੈਂ ਸ਼ਹੀਦਾਂ ਦੇ ਘਰੇ ਜੰਮਦੀ। ਆਹ ਸੋਚ ਬਣਾਤੀ ਉਹਨਾਂ ਨੇ, ਜਿਨ੍ਹਾਂ ਨੂੰ ਕਹਿੰਦੇ ਸੀ ਇਹ ਸਾਡੇ ਮਸਲੇ ਹੱਲ ਕਰਨਗੇ। ਬੜਾ ਦੁੱਖ ਆ ਮੈਨੂੰ ਇਸ ਗੱਲ ਦਾ ਕਿ ਆਮ ਆਦਮੀ ਪਾਰਟੀ ਦੇ ਪੈਰ ਲਵਾਉਣ ਲਈ ਸਾਰਾ ਪੈਸਾ ਧੇਲਾ, ਸਾਰੀ ਮੈਨ ਪਾਵਰ ਸਾਡੀ ਕੌਮ ਦੀ ਲੱਗੀ ਹੋਈ ਹੈ। ਤੇ ਚਾਰ ਜੇ ਲਹਾਉਣਾ ਹੀ ਆ, ਇੱਕ ਵਾਰੀ ਇੰਨਾ ਕੀ ਫਿਰ ਚਾਰ ਲਹਾ ਦੋ, ਮਾਨ ਵਾਲਿਆਂ ਨੂੰ ਵੀ ਦੇ ਦੋ, ਇਹ ਵੀ ਮੁੱਖ ਮੰਤਰੀ ਬਣ ਕੇ ਦੇਖ ਲੈਣ। ਹੋ ਸਕਦਾ ਐਲਾਨ ਕਰ ਦੇਣ ਕਿ ਭਾਈ ਐਵੇਂ ਨਾ ਆਪਾਂ ਬੇਵਕੂਫ ਬਣੀਏ, ਇਸ ਰਾਹ ਤੋਂ ਕੁਝ ਨਹੀਂ ਮਿਲਣਾ ਹੈ। ਸੱਚਾਈ ਇਹ ਆ ਕਿ ਜਿਹੜੇ ਗੁਰੂ ਸਾਹਿਬਾਨ ਦੇ ਬਚਨ ਨੇ, ਕੋ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਤੇ ਰਾਜ ਬਿਨਾ ਗਤੀ ਨਹੀਂ ਹੈ। ਕੱਲ ਪਰਸੋਂ ਗਿਆਨੀ ਜੈਲ ਸਿੰਘ ਦਾ ਖਾਸ ਰਿਹਾ, ਬਾਅਦ ਵਿੱਚ ਕਈ ਵਾਰ ਮੈਂਬਰ ਪਾਰਲੀਮੈਂਟ ਬਣਿਆ ਸਰਦਾਰ ਤਰਲੋਚਨ ਸਿੰਘ, ਉਹਦੀ ਇੱਕ ਇੰਟਰਵਿਊ ਚੱਲ ਰਹੀ। ਉਹ ਕਹਿੰਦਾ ਜੀ ਸਭ ਤੋਂ ਵਧੀਆ ਫੈਸਲਾ ਇਹ ਸੀ ਅੱਜ ਆਪਾਂ ਭਾਰਤ ਨਾਲ ਰਲ ਗਏ। ਉਹ ਕਹਿੰਦਾ ਕਿਤੇ ਲਿਖਿਆ ਹੀ ਨਹੀਂ ਹੋਇਆ ਸੰਵਿਧਾਨ 'ਚ ਸਿੱਖਾਂ ਨੂੰ ਹਿੰਦੂ ਆ। ਜਿਨ੍ਹਾਂ ਗੱਲਾਂ ਦੇ ਉੱਤੇ ਕੌਮ ਮਰ ਗਈ, ਜਿਨ੍ਹਾਂ ਗੱਲਾਂ ਦੇ ਉੱਤੇ ਕੌਮ ਆਪਣੇ ਆਪ ਨੂੰ ਪੂਰਾ ਦਾਅ ਤੇ ਲਾਈ ਬੈਠੀ ਹੈ, ਉਹ ਉੱਠ ਕੇ ਭਲਾ ਮਾਨਸ ਕਹਿੰਦਾ ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀ। ਇਹ ਆ ਰਾਸ਼ਟਰਵਾਦੀ ਸੋਚ। ਸਿੱਖਾਂ ਦੇ ਅੰਦਰੋਂ ਉਹ ਸਾਰਾ ਕੁਝ ਮਿਟਾਇਆ ਜਾ ਰਿਹਾ ਜਿਹਦੇ ਨਾਲ ਆਪਣੀ ਵੱਖਰੀ ਆਜ਼ਾਦ ਹੋਂਦ ਹਸਤੀ ਹੈ ਜਿਹੜੀ ਉਹ ਕਾਇਮ ਰਹਿ ਸਕੇ। ਇਹਦੇ ਵਿੱਚ ਇਹ ਵੀ ਹੁੰਦਾ, ਸਰਦਾਰ ਕਪੂਰ ਸਿੰਘ ਜੀ ਦਾ ਇੱਕ ਲੇਖ ਆ ਹਿੰਦੂ ਸਿੱਖ ਏਕਤਾ ਜਿੰਦਾਬਾਦ, ਹੈ ਤਾਂ ਉਹ ਤਕਰੀਰ ਸੀ ਜਦੋਂ ਨਰਕਧਾਰੀ ਗਵਤਨੇ ਨੇ ਸਿੱਖਾਂ ਦੀ ਹਿੱਕ ਤੇ ਮੂੰਗ ਦਲਿਆ। ਉਦੋਂ ਬਾਅਦ ਵਿੱਚ ਉਹ ਤਕਰੀਰ ਕਿਤੇ ਕੀਤੀ ਸੀ, ਉਹ ਤਕਰੀਰ ਦੇ ਰੂਪ 'ਚ ਵੀ YouTube ਤੇ ਮੈਂ ਸੁਣੀ ਆ, ਸਰਦਾਰ ਕਪੂਰ ਸਿੰਘ ਜੀ ਦੇ ਮੂੰਹੋਂ ਬੋਲੀ ਹੋਈ ਉਹ ਪਈ ਆ। ਉਹ ਲੇਖ ਦੇ ਰੂਪ ਵਿੱਚ ਮਿਲਦੀ ਆ ਹਿੰਦੂ ਸਿੱਖ ਏਕਤਾ ਜਿੰਦਾਬਾਦ। ਉਹਦੇ ਵਿੱਚ ਤਰੀਕੇ ਦੱਸੇ ਹੋਏ ਨੇ ਵੀ ਕਿਸੇ ਕੌਮ ਨੂੰ ਜਦੋਂ ਮਾਰਨਾ ਹੋਵੇ ਤੇ ਉਹਨਾਂ ਚੋਂ ਸਾਰੇ ਤਰੀਕੇ ਆਪਣੇ ਤੇ ਵਰਤੇ ਜਾ ਰਹੇ ਨੇ। ਤੇ ਉਹਨਾਂ ਤਰੀਕਿਆਂ ਦੇ ਵਿੱਚ ਇੱਕ ਆ ਵੀ ਤਰੀਕਾ ਹੁੰਦਾ ਬਈ ਸਾਲ 'ਚ 10-15 ਵਾਰ ਇਹਨਾਂ ਦੀ ਕੌਮ ਦੇ ਉਹੀ ਫੜ ਕੇ ਬੰਦਿਆਂ ਦੇ ਛੱਤਰ ਫੇਰਿਆ ਜਾਵੇ, ਜਿਵੇਂ ਆਪਣੇ ਕੱਲ ਹੋਇਆ।
ਤੇ ਉੱਥੇ ਪੜ੍ਹੋ ਕਮੈਂਟ, ਸਾਰੇ ਉੱਥੇ ਇਹੀ ਲਿਖ ਰਹੇ ਨੇ ਵੀ ਕਾਸ਼ ਕਿਤੇ ਹੁੰਦੇ ਨਾ ਉਹ ਜੁਝਾਰੂ ਸੂਰਮੇ, 24 ਘੰਟਿਆਂ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੀ ਨਹੀਂ ਸੀ ਪੈਣੀ। ਜਦੋਂ ਜਾਗੋ ਚੱਲਦੀ ਹੈ, ਜਦੋਂ ਮੋਟਰਸਾਈਕਲ ਵਾਲੇ ਨਿਕਲਦੇ ਆ, ਫਿਰ ਕਿੱਥੇ ਇਹਨਾਂ ਨੂੰ ਮਤਲਬ ਫਿਰ ਅਕਲ ਆਈ ਹੁੰਦੀ। ਪਰ ਆਪਾਂ ਅੱਜ ਉਹਨਾਂ ਲੋਕਾਂ ਦੇ ਟਰੈਪ 'ਚ ਫਸੇ ਹੋਏ ਆ ਜਿਹੜੇ ਇੱਕ ਨੈਰੇਟਿਵ ਸਿਰਜਣਾ ਚਾਹੁੰਦੇ ਆ ਕਿ ਜੀ 1984 ਤੋਂ ਬਾਅਦ ਉੱਠੀ ਹੋਈ ਖਾੜਕੂ ਲਹਿਰ ਬਹੁਤ ਗਲਤ ਸੀ ਤੇ ਉਸ ਦੌਰ ਵਿੱਚ ਪੀਸਫੁਲ ਤੇ ਡੈਮੋਕ੍ਰੇਟਿਕ ਤਰੀਕੇ ਨਾਲ ਗੱਲ ਕਰਨ ਵਾਲੇ ਸਿੰਘਾਂ ਦੀ ਕਿਤੇ ਸੁਣ ਲਈ ਜਾਂਦੀ ਨਾ, ਫਿਰ ਆਪਣੀ ਬੜੀ ਚੜ੍ਹਾਈ ਹੋਣੀ ਸੀ। ਚਲੋ ਭਾਈ, ਉਹ ਤਾਂ ਖਹਿੜਾ ਛਡਾ ਕੇ ਕੁਛ ਸ਼ਹੀਦ ਹੋ ਗਏ, ਕੁਛ ਜੇਲ੍ਹਾਂ 'ਚ ਬੰਦ ਨੇ, ਕੁਛ ਇੱਧਰ ਉੱਧਰ ਸਾਰੇ ਸੰਸਾਰ ਵਿੱਚ ਆਪਦਾ ਖਿੰਡ ਗਏ। ਹੁਣ ਫਿਰ ਪੀਸਫੁਲ ਤੇ ਡੈਮੋਕ੍ਰੇਟਿਕ ਤਰੀਕੇ ਨਾਲ ਲੈ ਲਓ ਸਿੱਖਾਂ ਦੇ ਹੱਕ। ਹੁਣ ਕਿਹੜਾ ਇੱਥੇ ਰਾਗ ਮੁੱਕ ਗਿਆ, ਹੁਣ ਕਿਹੜਾ ਬਾਤ ਮੁੱਕ ਗਈ, ਅਜੇ ਵੀ ਤਾਂ ਉਹੀ ਸਾਰਾ ਕੁਝ ਚੱਲ ਰਿਹਾ। ਸੋ ਆਪਣੇ ਆਪ ਨੂੰ ਵੱਡਾ ਜਤਾਉਣ ਦੇ ਲਈ, ਆਪਣੇ ਆਪ ਨੂੰ ਘੈਂਟ ਦਿਖਾਉਣ ਦੇ ਲਈ, ਆਪਣੇ ਆਪ ਨੂੰ ਜਿਹੜਾ ਹੈਗਾ ਸਿਆਣਾ ਦਿਖਾਉਣ ਦੇ ਲਈ ਉਹਨਾਂ ਸਾਰਿਆਂ ਦੀ ਕੁਰਬਾਨੀ ਦੇ ਉੱਤੇ ਸ਼ਵਾਲੀਆ ਨਿਸ਼ਾਨ ਲਾਉਣਾ, ਇਹ ਬਹੁਤ ਹੀ ਉਹ ਧੰਨ ਦੀ ਆ ਕੌਮ ਜਿਹੜੀ ਇਹਨਾਂ ਨੂੰ ਬਰਦਾਸ਼ਤ ਕਰੀ ਜਾਂਦੀ ਹੈ। ਕੱਲ ਦੀ ਭੂਤਨੀ ਸੇਨਾ ਚੜ੍ਹਨ ਵਾਲਾ ਕੰਮ, ਵੱਡੇ ਸਿਆਣੇ ਉੱਠੇ ਆ ਜੀ, ਇਹ ਅਖੇ ਜੀ ਇਹ ਜੀ ਅਸੀਂ ਹੋਈ ਮਤਲਬ ਜਿਹੜੀ ਸੀਗੀ ਲਾਉਣੀ ਸੀਗੀ ਗੱਡੀ ਬੰਨੇ, ਬੇੜੀ ਬੰਨੇ ਲਾਉਣੀ ਸੀਗੀ, ਸਾਡੀ ਉਦੋਂ ਚੱਲਣ ਨਹੀਂ ਦਿੱਤੀ। ਭਾਈ ਹੁਣ ਤਾਂ ਚਲਾ ਲਓ, ਹੁਣ ਚਲਾ ਲਓ, ਫਿਰ ਹੁਣ ਤਾਂ ਖੁੱਲੀਆਂ ਛੁੱਟੀਆਂ ਨੇ, ਹੁਣ ਕਿਹੜਾ ਰੋਕਦਾ, ਹੁਣ ਤਾਂ ਕੋਈ ਖਾੜਕੂ ਲਹਿਰ ਵਾਲਾ ਤੋਂ ਲੁੱਟ ਕੇ ਬਾਹਰ ਨਹੀਂ ਪੜਦਾ ਹੈ। ਪਰ ਜਦੋਂ ਇੱਥੇ ਜੁੱਤੀਆਂ ਪੈਂਦੀਆਂ ਨੇ ਉਦੋਂ ਪੰਜਾਬ ਕੀ ਕਹਿੰਦਾ, ਉਦੋਂ ਪੰਥ ਕੀ ਕਹਿੰਦਾ। ਆ ਹੁਣ ਦੇਖ ਲਓ, ਜੇਕਰ ਬਾਦਲ ਕਿਆਂ ਵਾਲੀ ਧਿਰ ਨੇ ਭਾਈ ਰਾਜੋਆਣੇ ਦਾ ਨਾਂ ਲਿਆ, ਉਹ ਵੀ ਜੁਝਾਰੂ ਸਭਾ ਚੋਂ ਹੀ ਆ ਨਾ ਸਿੰਘ, ਅਖੀਰ ਕਿਉਂ ਨਾਂ ਲੈਣਾ ਪੈਂਦਾ ਖਾੜਕੂਆਂ ਦੇ ਵਿੱਚੋਂ। ਤੇ ਦੂਜੀ ਧਿਰ ਨੇ ਅੱਜ ਕਈਆਂ ਦੇ ਨਾਂ ਛਪੇ ਹੋਏ ਨੇ, 2-3 ਥਾਵਾਂ ਤੋਂ ਖਬਰ ਲੱਗੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਮਾਨਤਾ ਦੇਣ ਦੀ ਮੰਗ ਉੱਠੀ। ਕਾਰਜਕਾਰੀ ਜਥੇਦਾਰ ਤਾਂ ਗੜਗੱਜ ਲਾਇਆ ਹੋਇਆ ਨੇ। ਖਾੜਕੂਆਂ ਦੇ ਵਿੱਚ ਨੁਕਸ ਲੱਭ ਕੇ, ਖਾੜਕੂ ਸੰਘਰਸ਼ ਦੀਆਂ ਊਣਤਾਈਆਂ ਘਾਟਾਂ ਗਣਾ ਕੇ ਜਿਹਨੇ ਚਸਕਾ ਇਹ ਲੈਣਿਆ ਲਈ ਜਾਵੇ। ਪਰ ਸੱਚਾਈ ਇਹ ਆ ਕਿ ਇਹ ਉਹ ਲੋਕ ਸੀ ਇਸ ਸੰਘਰਸ਼ ਦੇ ਵਿੱਚ ਜਿਹੜੇ ਸੱਚੇ ਸੱਚੇ ਪਾਕ ਪਵਿੱਤਰ, ਜਿਨ੍ਹਾਂ ਨੂੰ ਕੋਈ ਘਰ ਭਰਨ ਲਈ ਨਹੀਂ ਸੀ ਆਏ ਹੋ ਵੀ ਆਪਦੇ ਘਰ ਭਰਨੇ, ਜਿੰਨਾ ਹੁੰਦਾ ਕੌਮ ਲਈ ਕਰਨਾ। ਹੁਣ ਉਹਨਾਂ ਤੋਂ ਭਾਲਦੇ ਆ ਮਿੱਠੀਆਂ ਮਿੱਠੀਆਂ। ਇਹ ਲੋਕ ਤਾਂ ਸਿੱਧ ਪੱਧਰੇ ਹੁੰਦੇ ਆ, ਗੁਰੂ ਸਾਹਿਬ ਨੂੰ, ਸਿੱਖੀ ਨੂੰ ਸਮਰਪਿਤ। ਇਹਨਾਂ ਤੋਂ ਇਹ ਨਹੀਂ ਕਰ ਹੁੰਦਾ ਹੈਗਾ ਵੀ ਆਪਾਂ ਜੀ ਸਾਰੇ ਪਾਸੇ ਰੱਖਣੇ, ਸਪਸ਼ਟ ਗੱਲ ਕਰਨੀ। ਤੇ ਹੁਣ ਆ ਪਿਛਲੇ ਕੀ ਚੱਲ ਰਿਹਾ, ਜਿਹੜੀ ਸੋਚ, ਇੱਕ ਆਪਣਾ ਕਿਤਾਬ ਆ ਸ਼੍ਰੋਮਣੀ ਕਮੇਟੀ ਕਿਵੇਂ ਬਣੀ, ਉਹ ਪੜ੍ਹੋ। ਜਾਂ ਪਤਾ ਕਿਹਨੂੰ ਨਹੀਂ, ਆਪਾਂ ਨੂੰ ਸਾਰਾ ਨਹੀਂ ਪਤਾ। 100 ਸਾਲ ਪਹਿਲਾਂ ਸਾਡੇ ਗੁਰਧਾਮਾਂ ਦੇ ਵਿੱਚ ਜਿਸ ਬ੍ਰਾਹਮਣਵਾਦੀ, ਹਿੰਦੂ ਤਵੀ, ਆਰੀਆ ਸਮਾਜੀ, ਮਹੰਤਵਾਦੀ, ਡੇਰਾਵਾਦੀ ਸੋਚ ਦੇ ਝੰਡੇ ਝੂਲਦੇ ਸੀ, ਉਹਨਾਂ ਕੁਰੈਤਾਂ ਦੇ ਖਿਲਾਫ ਜਿਹੜੀ ਲਹਿਰ ਉੱਠੀ, ਉਹਨੂੰ ਚਾਹੇ ਸਿੰਘ ਸਭਾ ਲਹਿਰ ਕਹਿ ਲਓ, ਚਾਹੇ ਉਹਦੇ ਚੋਂ ਨਿਕਲੀ ਹੋਈ ਗੁਰਦੁਆਰਾ ਸੁਧਾਰ ਲਹਿਰ ਕਹਿ ਲਓ, ਅਸਲ ਵਿੱਚ ਤਾਂ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਆ। ਉਹ ਆਜ਼ਾਦੀ ਕਈ ਤਰ੍ਹਾਂ ਦੀ ਹੁੰਦੀ ਆ, ਉਹ ਸਾਡੀ ਧਾਰਮਿਕ ਤੌਰ ਦੇ ਉੱਤੇ ਆਜ਼ਾਦੀ ਦੀ ਲਹਿਰ ਸੀ, ਕਿਉਂਕਿ ਸਾਡੇ ਗੁਰਧਾਮਾਂ ਦੇ ਉੱਤੇ ਕਬਜ਼ਾ ਕਿਸੇ ਦਾ ਹੋਰ ਦਾ ਹੋ ਗਿਆ ਸੀ। ਉਸ ਲਹਿਰ ਤੋਂ ਪਹਿਲਾਂ ਜਿਨ੍ਹਾਂ ਦਾ ਕਬਜ਼ਾ ਸੀ, ਉਹ ਧਿਰ ਅੱਜ ਡੇਰੇਦਾਰ ਸਾਧ ਬਣ ਕੇ ਜਾਂ ਹੋਰ ਕੋਈ ਬੁਰਕਾ ਪਾ ਕੇ ਆਪਣੀ ਕੌਮ 'ਚ ਆ ਵੜੇ ਤੇ ਵੋਟਾਂ ਦੇ ਲਾਲਚ ਵਿੱਚ ਅਕਾਲੀ ਲੀਡਰਸ਼ਿਪ ਨੇ ਉਸ ਮਹੰਤਵਾਦ ਨੂੰ ਫੇਰ ਥਾਂ ਦੇਤਾ। ਨਹੀਂ ਤਾਂ ਇਹ ਹੋਣਾ ਚਾਹੀਦਾ ਸੀ ਕਿ ਹਰ ਸਿੱਖ ਅਕਾਲ ਤਖਤ ਸਾਹਿਬ ਤੋਂ ਮਾਨਤਾ ਪ੍ਰਾਪਤ ਰਹਿਤ ਮਰਿਆਦਾ ਦਾ ਧਾਰਨੀ ਹੁੰਦਾ, ਤੇ ਉਸ ਮਰਿਆਦਾ ਦਾ ਜਦੋਂ ਕੋਈ ਪਾਠ ਕਰ ਲੈਂਦਾ, ਜਦੋਂ ਉਹਦਾ ਅਧਿਐਨ ਕਰ ਲੈਂਦਾ, ਜਦੋਂ ਸਿੱਖ ਰਹਿਤ ਮਰਿਆਦਾ ਦੇ ਬਾਰੇ 2-3 ਜਾਣਿਆਂ ਨੇ ਉਹਦੇ ਟੀਕੇ ਕੀਤੇ ਆ, ਉਹਦੇ ਉੱਤੇ ਉਹਦੀ ਵਿਆਖਿਆ ਕੀਤੀ ਹੈ, ਬਹੁਤ ਚੰਗੇ ਤਰੀਕੇ ਨਾਲ ਵਿਆਖਿਆ ਕੀਤੀ ਹੋਈ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਕੀਤੀ ਹੈ, ਤੇ ਇੱਕ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ। ਦੋਨੇ ਕਿਤਾਬਾਂ ਹਰ ਸਿੱਖ ਦੇ ਜੇ ਘਰ ਹੋਣ ਤੇ ਉਹ ਸਿੱਖ ਰਹਿਤ ਮਰਿਆਦਾ ਦਾ ਉਹਨੇ ਸਾਰਾ ਵਿਆਖਿਆ ਪੜ੍ਹੀ ਹੋਵੇ, ਤੇ ਹਰ ਸਿੱਖ ਇਹੀ ਕਹੂਗਾ ਕਿ ਸਾਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਹੈ,
ਅਸੀਂ ਕਿਸੇ ਪਖੰਡ ਤੋਂ, ਕਿਸੇ ਸਾਧ ਤੋਂ, ਕਿਸੇ ਬੰਦੇ ਦਾ ਬੰਦਾ ਬਣ ਕੇ ਅਸੀਂ ਲੈਣਾ ਕੀ ਆ? ਕੋਈ ਗੁਣੀ ਗਿਆਨੀ ਹੋ ਸਕਦਾ, ਕੋਈ ਵੱਧ ਕੀਰਤਨ ਕਰਦਾ ਹੋ ਸਕਦਾ, ਕੋਈ ਵੱਧ ਪਾਠ ਕਰਦਾ ਹੋ ਸਕਦਾ, ਕੋਈ ਵੱਧ ਬਾਣੀ ਕੰਠ ਕਰਨ ਵਾਲਾ ਹੋ ਸਕਦਾ, ਚੰਗੀ ਗੱਲ। ਪਰ ਇਹ ਕਿਵੇਂ ਹੋ ਸਕਦਾ ਵੀ ਜੀ ਉਹ ਮਹਾਪੁਰਸ਼ ਬਣ ਗਿਆ ਜੀ, ਉਹ ਫਲਾਨਾ ਹੋ ਗਿਆ? ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਦਾ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਤੇ ਕੌਮ ਦੀ ਨੰਗੇ ਧੜ ਹਮਾਇਤ ਕਰਕੇ ਕੌਮ ਲਈ ਕੁਰਬਾਨੀ ਕਰਨ ਦਾ ਪਾਠ ਪੜਾਇਆ। ਕਿਉਂ ਨਹੀਂ ਉਹਨਾਂ ਚੋਂ ਆਪਾਂ ਨੂੰ ਕਦੇ ਲੱਗਿਆ ਵੀ ਉਹ ਡੇਰੇਦਾਰ ਜੇ ਮਹੰਤ ਜੇ ਹੋਣਗੇ? ਉਹ ਤਾਂ ਖਾਲਸਾ ਪੰਥ ਨੂੰ ਸਮਰਪਿਤ ਇੱਕ ਇਹੋ ਜਿਹੀ ਸ਼ਾਨਦਾਰ ਸ਼ਖਸੀਅਤ, ਜਿਨ੍ਹਾਂ ਨੇ ਸਾਨੂੰ ਗੁਰੂ ਕਾਲ ਦੇ ਸਿੰਘਾਂ ਵਰਗਾ ਇੱਕ ਪ੍ਰਗਟਾਵਾ ਕਰਕੇ ਦਿਖਾਇਆ ਕਿ ਇਹੋ ਜਿਹਾ ਹੁੰਦਾ ਸਿੱਖ ਗੁਰੂ ਦਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਮਾਡਲ ਪੇਸ਼ ਕੀਤਾ। ਜੇ ਕਿਸੇ ਨੇ ਸਿੱਖ ਬਣਨਾ, ਜੇ ਕਿਸੇ ਨੇ ਸੰਤ ਬਣਨਾ, ਜੇ ਕਿਸੇ ਨੇ ਗਿਆਨੀ ਬਣਨਾ, ਜੇ ਕਿਸੇ ਨੇ ਖਾਲਸਾ ਬਣਨਾ, ਜੇ ਕਿਸੇ ਨੇ ਸਿੱਖ ਇਤਿਹਾਸ ਵਿੱਚ ਸਤਿਕਾਰ ਲੈਣਾ, ਤਾਂ ਸੰਤ ਭਿੰਡਰਾਂ ਵਾਲਿਆਂ ਵਰਗਾ, ਸੰਤ ਭਿੰਡਰਾਂ ਵਾਲਿਆਂ ਦੇ ਰਾਹ ਤੇ ਤੁਰਨਾ ਪਊ, ਪੈਰ 'ਚ ਪੈਰ ਧਰਨਾ ਪਊ। ਪਰ ਸਾਨੂੰ ਕਿਹਾ ਜਾ ਰਿਹਾ ਕਿ ਸੰਤ ਭਿੰਡਰਾਂ ਵਾਲਿਆਂ ਦਾ ਰਾਹ ਜਿਹੜਾ ਹੈ ਉਹ ਠੀਕ ਨਹੀਂ ਸੀ। ਤੇ ਠੀਕ ਕਿਹੜਾ ਸੀ ਫਿਰ? ਲੌਂਗੋਵਾਲ ਵਾਲਾ। ਸੋ ਅੱਜ ਜਦੋਂ ਸਿੱਖਾਂ ਦੇ ਸ਼ਰੇਆਮ ਕਟਾਪੇ ਹੋਣ ਲੱਗ ਪਏ ਤੇ ਫਿਰ ਆ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗਾਜਾ, ਇਹਨਾਂ ਨੇ ਵੀ ਉੱਥੇ ਨਿਖੇਧੀ ਕੀਤੀ। ਉਧਰ ਤੇਗ ਸਿੰਘ ਧਨੌਲਾ ਵੀ ਭਲਾਰੇ, ਗਿਆਨੀ ਹਰਪ੍ਰੀਤ ਸਿੰਘ ਵੀ, ਚਾਹੇ ਸਾਡੇ ਅੰਦਰੂਨੀ ਹਾਲਾਤ ਜਿੰਨੇ ਮਰਜ਼ੀ ਮਾੜੇ ਹੋਣ, ਪਰ ਇਹ ਗੱਲ ਚੰਗੀ ਹੈ ਕਿ ਅੱਜ ਇੱਕ ਦੂਜੇ ਤੋਂ ਵੱਧ ਕੇ ਕੌਮ ਦੇ ਲਈ, ਕੌਮ ਦੇ ਹੱਕਾਂ ਲਈ, ਹਿੱਤਾਂ ਲਈ ਸਾਡੇ ਅੰਦਰ ਹੈਗਾ ਜਜ਼ਬਾ। ਅਗਲੇ ਇਹ ਜਜ਼ਬਾ ਮਾਰਨ ਨੂੰ ਫਿਰਦੇ ਆ। ਜਿਵੇਂ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ ਬਈ ਉਹਨਾਂ ਨੇ ਇੱਕ ਸਿੰਘ ਦੀ ਆਜ਼ਾਦ ਫਿਤਰਤ ਵਾਲੀ ਤਸਵੀਰ ਸੀ। ਕਿਸੇ ਨੂੰ ਗੱਲ ਕਰਦਿਆਂ ਹੋਇਆ ਕਹਿੰਦੇ ਆ ਆਜ਼ਾਦ ਸਿੱਖ ਇੰਡੀਅਨ ਸਟੇਟ ਸਿਸਟਮ ਲਈ ਸਭ ਤੋਂ ਵੱਡੀ ਪ੍ਰੋਬਲਮ, ਜਿਹੜਾ ਇੰਡੀਆ ਦੀ ਲੱਤ ਢਾਂਦੇ ਨਹੀਂ ਨਿੰਗਦਾ, ਜਿਹੜਾ ਅਣਖ ਤੇ ਗੈਰਤ ਨਾਲ ਬਾਕੀ ਸਾਰਾ ਭਾਰਤ ਤਾਂ ਉਹਨਾਂ ਨੇ ਬਿਲਕੁਲ ਵਿਛਾਇਆ ਪਿਆ। ਉਹ ਕਹਿੰਦੇ ਜੀ ਕੋਈ ਗੱਲ ਹੀ ਨਹੀਂ, ਸਭ ਤੋਂ ਵੱਡੀ ਗਿਣਤੀ ਆ ਭਾਰਤ ਵਿੱਚ ਘੱਟ ਗਿਣਤੀ ਪੱਖੋਂ ਮੁਸਲਮਾਨਾਂ ਦੀ, ਚੂੰ ਨਹੀਂ ਕਰਦੇ। ਦੂਜੇ ਦਿਨ ਉੱਠ ਕੇ ਹੁਣ ਆ ਜਿਹੜੇ ਸਾਡੇ ਬਾਹਲੇ ਬੀਬੇ ਬੰਦੇ ਨੇ ਇਹ ਸਾਨੂੰ ਉਹੋ ਜਿਹਾ ਬਣਵਾਉਣਾ ਚਾਹੁੰਦੇ ਕਿ ਛੱਡ ਦਿਓ ਜੀ, ਇਹ ਜੀ ਹਿੰਸਾ, ਇਹ ਜੀ ਵਾਇਲੈਂਸ। ਉਹ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਇਹ ਜੁੱਤੀਆਂ ਪਾਉਣ ਵਾਲੀਆਂ ਗੱਲਾਂ ਨੇ। ਜਦੋਂ ਘੱਟ ਗਿਣਤੀ ਕੌਮ ਹੋਵੇ ਉਹਦੇ ਕੋਲੇ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ, ਇੱਕ ਢਾਲ, ਇੱਕ ਤਲਵਾਰ। ਢਾਲ ਦੁਸ਼ਮਣ ਦੇ ਹਮਲਿਆਂ ਨੂੰ ਬਚਾਉਣ ਲਈ ਇੱਕ ਮਜ਼ਬੂਤ ਆਧਾਰ, ਤਾਂ ਕਿ ਦੁਨੀਆ ਕਦੇ ਵੀ ਇਹ ਬਿਲਕੁਲ ਸਹੀ ਲੜਾਈ ਲੜ ਰਹੇ ਨੇ, ਬਚਾਅ ਦੀ ਲੜਾਈ। ਪਰ ਤਲਵਾਰ ਜ਼ਰੂਰ ਹੋਣੀ ਚਾਹੀਦੀ। ਇਹ ਨਹੀਂ ਕਿ ਸਦਾ ਵਰਤਣੀ ਹੈ, ਪਰ ਜਿੱਦਣ ਤੁਸੀਂ ਤਲਵਾਰ ਛੱਡ ਬੈਠੇ ਮਾਰੇ ਜਾਵਾਂਗੇ। ਸੋ ਸਾਡੀ ਕੌਮ ਦੇ ਉਹ ਸਿੰਘ ਜਿਨ੍ਹਾਂ ਨੇ ਸਿਰਾਂ ਤੇ ਖੱਪਣ ਬੰਨ ਕੇ ਕੌਮ ਲਈ ਲੜਾਈ ਲੜੀ, ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਕਿਸੇ ਦੇ ਮਗਰ ਲੱਗ ਕੇ ਐਵੇਂ ਹੀ ਔਗਣ ਘਾਟਾ ਗਣਾਈ ਜਾਣੀਆਂ, ਇਹ ਕੋਈ ਵਧੀਆ ਗੱਲ ਨਹੀਂ। ਤੇ ਜਿਹੜਾ ਮਾਹੌਲ ਆ ਉਹਨੂੰ ਸਮਝੋ। ਆ ਖਬਰ ਆ ਇੱਕ ਤਰਨਤਾਰਨ ਤੋਂ, ਪੱਟੀ ਦਾ ਕੋਈ ਐਡਵੋਕੇਟ ਸੀ ਬਰੂਨੋ ਭਵਨ, ਆ ਅਜੀਤ ਦੇ ਫਰੰਟ ਪੇਜ ਤੇ ਖਬਰ ਲੱਗੀ ਹੋਈ ਆ ਵੀ ਪੁਲਿਸ ਤੋਂ ਸੁਰੱਖਿਆ ਲੈਣ ਲਈ ਐਡਵੋਕੇਟ ਧਵਨ ਨੇ ਗੈਂਗਸਟਰਾਂ ਤੋਂ ਆਪਣੇ ਹੀ ਘਰ ਤੇ ਗੋਲੀਆਂ ਚਲਾਈਆਂ ਸੀ। ਹੁਣ ਇਸੇ ਤਰੀਕੇ ਦੇ ਇਸ ਪੰਜਾਬ ਦੇ ਵਿੱਚ ਹਜ਼ਾਰ ਕੇ ਹਿੰਦੂ ਅੱਤਵਾਦੀ ਆ ਜਿਨ੍ਹਾਂ ਨੇ ਇਹੋ ਜਿਹੀਆਂ ਕਰਤੂਤਾਂ, ਕਦੇ ਚਿੱਠੀ ਲਿਖ ਲਈ, ਕਦੇ ਕੁਛ ਕਰ ਲਿਆ, ਜਾਂ ਜਾਣ ਬੁੱਝ ਕੇ ਇਹੋ ਜਿਹੀ ਹਰਕਤ ਕਰਨਗੇ ਜਿਹਦੇ ਨਾਲ ਸਿੱਖ ਭੜਕ ਕੇ ਸੋਸ਼ਲ ਮੀਡੀਆ ਤੇ ਕੋਈ ਪ੍ਰਤੀਕਿਰਿਆ ਦੇਣ ਤੇ ਫਿਰ ਕਹਿੰਦੇ ਆ ਜੀ ਸਾਨੂੰ ਖਤਰਾ, ਸਾਡੀ ਜਾਨ ਖਤਰੇ 'ਚ, ਸਾਨੂੰ ਦਿਓ। ਤੇ ਇੰਡੀਅਨ ਸਿਸਟਮ ਕਹਿੰਦਾ ਇਹ ਬੰਦਾ ਕੰਮ ਦਾ, ਸਿੱਖਾਂ ਨੂੰ ਜਲੀਲ ਕਰਦਾ ਨਾ। ਜਿਸ ਸਿੱਖ ਜਿਹੜੇ ਵੀ ਹਿੰਦੂ ਅੱਤਵਾਦੀ ਤੋਂ ਸਿੱਖ ਚਿੜਦੇ ਆ, ਉਹ ਇੰਡੀਆ ਲਈ, ਜਿਹਨੂੰ ਆ ਸਾਡੇ ਬੰਦੇ ਕਹਿੰਦੇ ਜੀ ਮੇਰਾ ਦੇਸ਼ ਮਹਾਨ, ਉਹ ਇੰਡੀਆ ਲਈ ਹੀਰੋ ਆ। ਹੀਰੋ ਇੰਡੀਆ ਦਾ ਹੀਰੋ ਕੌਣ ਆ? ਇੰਡੀਆ ਦਾ ਹੀਰੋ ਉਹ ਆ ਜਿਹੜਾ ਸਿੱਖਾਂ ਨੂੰ ਜਲੀਲ ਕਰ ਸਕੇ। ਉਹ ਇੰਡੀਆ ਜਿਹਦੇ ਲਈ
ਆਪਣੇ ਬੰਦੇ ਕਹਿੰਦੇ ਜੀ ਅਸੀਂ ਇੰਨੇ % ਕੁਰਬਾਨੀਆਂ ਕਰਤੀਆਂ। ਉਹ ਕਹਿੰਦੇ ਜੀ ਨਾ ਕਰਦੇ। ਆ 9ਵੇਂ ਪਾਤਸ਼ਾਹ ਦਾ ਆ ਰਿਹਾ ਦਿਹਾੜਾ, ਸ਼ਤਾਬਦੀ। ਅੱਜ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋਈ ਆ ਐਗਜੈਕਟਿਵ ਦੀ, ਬੜੀ ਉਡੀਕ ਸੀ। ਸਵੇਰ ਤੋਂ ਚਰਚਾ ਚੱਲਦੀ ਸੀ ਵੀ ਕਿਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਾਰਜਕਾਰੀ ਜਥੇਦਾਰੀ ਤੋਂ ਫਾਰਗ ਕਰਕੇ ਕੋਈ ਹੋਰ ਨਵਾਂ, ਕਿਉਂਕਿ ਪਿਛਲੇ ਦਿਨਾਂ 'ਚ ਕੋਈ ਸਹਿਮਤੀ ਜੀ ਬਣ ਗਈ ਲੱਗਦੀ ਹੈ ਬਾਬੇ ਧੁੰਮੇ ਹੁਣਾਂ ਨਾਲ, ਧਾਮੀ ਹੁਣਾਂ ਰਾਹੀਂ ਬਾਦਲ ਕਿਹਾ ਦੀ ਕੋਈ ਸਹਿਮਤੀ ਜੀ ਬਣ ਗਈ ਲੱਗਦੀ ਹੈ। ਕੋਈ ਸੰਪਰਦਾਈ ਸੋਚ ਵਾਲਾ ਕੋਈ ਇਹੋ ਜਿਹਾ ਵੀ ਉਹਨੂੰ ਤੁਹਾਨੂੰ ਬਣਾ ਦਿੰਦੇ ਆ ਜੀ ਜਥੇਦਾਰ। ਪਿੱਛੇ ਜੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਵੇਲੇ ਇੱਕ ਟਕਸਾਲ ਨਾਲ ਸੰਬੰਧਿਤ ਸਿੰਘ ਭਾਈ ਪਰਮਿੰਦਰਪਾਲ ਸਿੰਘ ਬੁੱਟਰ, ਉਹਨੂੰ ਦਰਬਾਰ ਸਾਹਿਬ ਦੇ ਵਿੱਚ ਪ੍ਰਬੰਧ ਦੇ ਵਿੱਚ ਇੱਕ ਚੰਗੀ ਸਤਿਕਾਰਯੋਗ ਪੋਸਟ ਅਹੁਦਾ ਜਿਹੜਾ ਸੀ ਦਿੱਤਾ ਗਿਆ ਤੇ ਬੜਾ ਚੰਗਾ ਭਰਵਾਂ ਪ੍ਰੋਗਰਾਮ ਹੋਇਆ। ਉਸ ਸਿੰਘ ਦਾ ਮੇਰੇ ਨਾਲ ਰਾਬਤਾ ਵੀ ਰਿਹਾ ਤੇ ਮੈਂ ਜਿੰਨਾ ਕੁ ਜਾਣਨਾ ਚਾਹੀਦਾ ਸੀ ਜਾਣਦਾ ਵੀ ਸੀ, ਪਰ ਇੰਨਾ ਡੂੰਘਾਈ ਨਾਲ ਨਹੀਂ ਸੀ ਜਾਣਦਾ। ਜਦੋਂ ਕਿਸੇ ਬੰਦੇ ਨੂੰ ਕੋਈ ਅਹੁਦਾ ਮਿਲਦਾ ਚਰਚਾ ਛਿੜਦੀ ਹੈ। ਇਹ ਚਰਚਾ ਛਿੜੀ ਕਿ ਹੋ ਸਕਦਾ ਹੌਲੀ ਹੌਲੀ ਇਸ ਸਿੰਘ ਨੂੰ ਕਿਸੇ ਵੇਲੇ ਜਥੇਦਾਰ ਥਾਪਿਆ ਜਾ, ਜਿਵੇਂ ਆਏ ਦਿਨ ਭਾਈ ਪਿੰਦਰਪਾਲ ਸਿੰਘ ਦੀ ਚਰਚਾ ਛਿੜਦੀ ਰਹਿੰਦੀ। ਕੁਝ ਹੋਰ ਸੱਜਣ ਨੇ, ਜਿਹੜਾ ਫਤਿਹਗੜ੍ਹ ਸਾਹਿਬ ਆਪਣੇ ਭਾਈ ਸਾਹਿਬ ਨੇ, ਭਾਈ ਹਰਪਾਲ ਸਿੰਘ ਜੀ, ਉਹਨਾਂ ਦੇ ਬਾਰੇ ਵੀ। ਪਰ ਕਈ ਇਹੋ ਜਿਹੇ ਸਾਡੇ ਪੰਥ ਵਿੱਚ ਸਿੰਘ ਨੇ ਜਿਨ੍ਹਾਂ ਨੂੰ ਜਦੋਂ ਵੀ ਕਿਹਾ ਜਾਂਦਾ ਉਹ ਕਹਿੰਦੇ ਜੀ ਨਹੀਂ, ਅਸੀਂ ਇਸ ਸੇਵਾ ਦੇ ਯੋਗ ਨਹੀਂ ਸਮਝਦੇ ਆਪਣੇ ਆਪ। ਤੇ ਕਈ ਉਹ ਨੇ ਜਿਹੜੇ ਕਹਿੰਦੇ ਆ ਮੈਨੂੰ ਲਾਓ, ਜਿਵੇਂ ਉਹ ਗੌਹਰ ਇੱਕ ਰਣਜੀਤ ਸਿੰਘ ਗੌਹਰੇ ਮਸਕੀਨ, ਉਹਦੀ ਇਹ ਆ ਬਈ ਬਾਦਲ ਸਾਹਿਬ ਜੀ ਤੁਸੀਂ ਦੱਸੋ ਮੈਂ ਕਿਹਨੂੰ ਗਾਲਾਂ ਕੱਢਾਂ, ਕਿਹਦੇ ਖਿਲਾਫ ਬੋਲਾਂ, ਤੁਸੀਂ ਮੈਨੂੰ ਬਸ ਫਾਰਗ ਕਰਕੇ ਜਥੇਦਾਰ ਲਵਾਓ। ਇਸ ਮਾਹੌਲ ਦੇ ਵਿੱਚ ਜਦੋਂ ਬੁੱਟਰ ਦੀ, ਉਹ ਭਾਈ ਪਰਮਿੰਦਰਪਾਲ ਸਿੰਘ ਬੁੱਟਰ ਦੀ ਚਰਚਾ ਛਿੜੀ ਤਾਂ ਕਿਸੇ ਨੇ ਉਹਦੀ YouTube ਤੋਂ ਪੁਰਾਣੀ ਇੱਕ ਵੀਡੀਓ ਵੀ ਪੋਸਟ ਕੀਤੀ, ਜਿਹਦੇ ਵਿੱਚ ਉਹ ਸਿੱਖ ਰਹਿਤ ਮਰਿਆਦਾ ਨੂੰ ਖਰੜਾ ਦੱਸਣ ਵਾਲੀ ਇੱਕ ਮੀਟਿੰਗ 'ਚ ਬੋਲ ਰਿਹਾ ਸੀ। ਮੈਂ ਇਸ ਗੱਲੋਂ ਬੜਾ ਹੈਰਾਨ ਤੇ ਪਰੇਸ਼ਾਨ ਹਾਂ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਸਾਰੇ ਲੋਕ ਜਿਹੜੇ ਸਿੱਖ ਰਹਿਤ ਮਰਿਆਦਾ ਨੂੰ, ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਨੂੰ ਖਰੜਾ ਕਹਿੰਦੇ ਆ, ਮੰਨਦੇ ਤੱਕ ਨਹੀਂ, ਉਹ ਇਹਦੇ ਮੈਂਬਰ ਕਿਉਂ ਬਣ ਸਕਦੇ ਆ? ਉਹ ਇਹਦੇ 'ਚ ਗ੍ਰੰਥੀ, ਰਾਗੀ, ਢਾਡੀ, ਕਥਾਕਾਰ ਜਦੋਂ ਮੰਨਦੇ ਹੀ ਨਹੀਂ ਮਰਿਆਦਾ ਨੂੰ। ਫਿਰ ਚਲੋ ਮੰਨ ਲਈ ਗੱਲ ਕਿ ਜੀ ਉਹ ਬਹੁਤ ਸੱਚੇ ਸੁੱਚੇ ਪਾਕ ਪਵਿੱਤਰ ਨੇ, ਤੇ ਜਿਹੜੇ ਸਿੱਖ ਹਰ ਮੌਕੇ ਸਿੱਖ ਰਹਿਤ ਮਰਿਆਦਾ ਨੂੰ ਮੰਨਦੇ ਆ, ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਆ, ਫਿਰ ਉਹਨਾਂ ਨੂੰ ਇੰਨਾ ਪਿੱਛੇ ਕਿਉਂ ਧੱਕਿਆ ਜਾਂਦਾ ਕਿ ਤੁਸੀਂ ਤਾਂ ਉਹੀ ਹੋ? ਵਧੀਆ ਸਿੱਖ ਹੋ ਰਹੇ ਜਿਹੜੇ ਸੰਪਰਦਾਵਾਂ ਚੋਂ ਆਉਂਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕਰਾਉਣੀ ਸੀ। ਤੇ ਜੇ ਇੱਥੋਂ ਹੀ ਇਹ ਕੰਮ ਚੱਲ ਪਵੇ ਕਿ ਆਪਾਂ ਤਾਂ ਜਥੇਦਾਰ ਵੀ ਤੇ ਹੇਠਲੀਆਂ ਅਹੁਦੇਦਾਰੀਆਂ ਵੀ ਸ਼੍ਰੋਮਣੀ ਕਮੇਟੀ 'ਚ ਉਹਨਾਂ ਨੂੰ ਦੇਣੀਆਂ ਜਿਹੜੇ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਨੂੰ ਖਰੜਾ ਕਹਿੰਦੇ ਹੋ, ਇਹ ਗੱਲ ਜਾਂਦੀ ਕਿੱਧਰ ਨੂੰ ਆ ਜੀ? ਇਹ ਜਿਉਣ ਵਾਲੀਆਂ ਗੱਲਾਂ ਕਿ ਮਰਨ ਵਾਲੀਆਂ ਗੱਲਾਂ ਆਪਣੀ ਕੌਮ ਲਈ? ਫਿਰ ਮਰਿਆਦਾ ਬਣਾਉਣ ਦਾ, ਗੁਰਦੁਆਰਾ ਸਤਾਰ ਲਹਿਰ, ਗੁਰਦੁਆਰਾ ਆਜ਼ਾਦੀ ਲਹਿਰ ਦਾ, ਉਹ ਸਾਰੇ ਕਾਸੇ ਉੱਤੇ ਸਵਾਲੀਆ ਨਿਸ਼ਾਨ ਲਾਉਣ ਵਾਲਾ ਨਹੀਂ ਹੈਗਾ ਕੰਮ ਇਹ। ਪਰ ਕਾਹਨੂੰ? ਸਾਨੂੰ ਤਾਂ ਫਲਾਣੇ ਬਾਬਾ ਜੀ ਨੇ ਕਿਹਾ, ਫਲਾਣੇ ਮਹਾਂਪੁਰਸ਼ਾਂ ਨੇ ਕਿਹਾ, ਸਾਡੇ ਗੁਰੂ ਸਾਹਿਬ ਨੇ ਜੋ ਕਿਹਾ ਉਹ ਇਹਨਾਂ ਡੇਰੇਦਾਰ ਸਾਧਾਂ ਬਾਬਿਆਂ ਨਾਲੋਂ ਜ਼ਿਆਦਾ ਵੱਡਾ। ਗੁਰੂ ਮਾਨਿਓ ਗ੍ਰੰਥ ਦੇ ਉਲਟ, ਜਿਵੇਂ ਗੁਰੂ ਮਾਨਿਓ ਗ੍ਰੰਥ ਹੈ ਉਵੇਂ ਇਹਨਾਂ ਡੇਰੇਦਾਰ ਸਾਧਾਂ ਨੇ ਆਪਦੀ ਕੱਚੀ ਬਾਣੀ ਧਾਰਨਾ ਉਹ ਕੱਢ ਲਈ। ਇਹ ਕਹਿੰਦੇ ਆ ਕਿ ਜਿਵੇਂ ਗੁਰੂ ਸਾਹਿਬ ਸੀ ਉਵੇਂ ਅਸੀਂ ਆ, ਜਿਵੇਂ ਗੁਰਬਾਣੀ ਹੈ, ਗੁਰੂ ਸਾਹਿਬਾਨ ਦੀ ਇਲਾਹੀ ਬਾਣੀ, ਉਵੇਂ ਸਾਡੀਆਂ ਧਾਰਨਾਵਾਂ ਕੱਚੀਆਂ ਪਿੱਲੀਆਂ। ਸੋ ਪਿਛਲੇ 100 ਸਾਲ ਦੇ ਵਿੱਚ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ
ਉਸੇ ਧਿਰ ਨੂੰ, ਉਸੇ ਧੜੇ ਨੂੰ ਜਿਹਨੇ ਸਿੰਘ ਸਭਾ ਲਹਿਰ ਤੋਂ ਪਹਿਲਾਂ ਸਾਡੇ ਗੁਰਧਾਮਾਂ ਦੇ ਵਿੱਚ ਬ੍ਰਾਹਮਣਵਾਦ ਦੇ ਝੰਡੇ ਚਲਾਏ ਸੀ, ਉਹ ਬਦਲਵੇਂ ਰੂਪ ਦੇ ਵਿੱਚ ਦੁਬਾਰਾ ਇੱਥੇ ਲਿਆਂਦਾ ਜਾ ਰਿਹਾ। ਤੇ ਇਸ ਮੌਕੇ ਸਾਡੀ ਸਿੱਖ ਜਵਾਨੀ ਅੱਜ ਵੀ ਗੁਰੂ ਘਰਾਂ ਨਾਲ, ਧਰਮ ਨਾਲ, ਕੌਮ ਨਾਲ ਨਿਭਣ ਲਈ ਡਟੀ ਖੜੀ ਹੈ। ਜਦੋਂ ਵੀ ਕੋਈ ਮਸਲਾ ਮਸਾਇਲ ਬਣਦਾ, ਨੌਜਵਾਨੀ ਕੋਈ ਕਸਰ ਨਹੀਂ ਛੱਡਦੀ, ਭਾਵੇਂ ਹਾਲਾਤ ਕਿੰਨੇ ਵੀ ਖਿਲਾਫ ਨੇ, ਕੋਈ ਕਸਰ ਨਹੀਂ ਛੱਡਦੀ। ਸਾਨੂੰ ਚੇਤੇ, ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ, KPS ਗਿੱਲ ਬੁੱਚੜ ਨੇ ਸੱਭਿਆਚਾਰਕ ਮੇਲੇ ਨਾਂ ਹੇਠ ਪੰਜਾਬ ਦੀ ਜਵਾਨੀ ਨੂੰ ਅਯਾਸ਼ ਤੇ ਬਦਮਾਸ਼ ਬਣਾਉਣ ਵਾਲਾ ਜਿਹੜਾ ਪ੍ਰੋਜੈਕਟ ਤੋਰਿਆ ਸੀ, ਉਦੋਂ ਉਹਦਾ ਨਿਸ਼ਾਨਾ ਆਈ ਸੀ ਨਾ ਵੀ ਸਿੱਖ ਜਵਾਨੀ ਜਿਹੜੀ ਆ, ਜਿੰਨੀ ਕੁ ਝੂਠੇ ਮੁਕਾਬਲਿਆਂ 'ਚ ਜਾਂ ਝੂਠੇ ਮੁਕੱਦਮਿਆਂ 'ਚ ਟਾਰਗੇਟ ਹੋ ਗਈ, ਬਾਕੀ ਦੀ ਦੂਜੇ ਲੁੱਟ ਸਹੀ। ਉਸੇ ਲੜੀ ਤਹਿਤ ਆ YouTube ਚੈਨਲਾਂ ਦਾ, ਸੋਸ਼ਲ ਮੀਡੀਆ ਦਾ ਜਦੋਂ ਦੌਰ ਆਇਆ, ਤਾਂ ਇੱਥੇ ਸਿੱਖਾਂ ਨੂੰ, ਪੰਜਾਬੀਆਂ ਨੂੰ ਬਦਨਾਮ ਕਰਨ ਲਈ, ਇਹਨਾਂ ਨੂੰ ਅਸੱਭਿਅਕ, ਫੂਹੜ ਤੇ ਅਸ਼ਲੀਲ ਕਰਾਹੇ ਪਾਉਣ ਲਈ, ਇਹਨਾਂ ਨੂੰ ਆਪਣੇ ਧਰਮ ਦੇ ਲਈ, ਕੌਮ ਲਈ ਮਰਨ ਮਿਟਣ ਵਾਲੇ ਦੀਵਾਨੇ ਪਰਵਾਨੇ ਇਸ ਰਾਹ ਤੋਂ ਮੋੜ ਕੇ ਲੁੱਚੇ, ਘਟੀਆ, ਨੀਚ ਬਣਾਉਣ ਦੇ ਲਈ ਇੱਕ ਪ੍ਰੋਜੈਕਟ ਵੀ ਚੱਲ ਰਿਹਾ। ਤਾਂ ਰੌਲਾ ਪਿਆ ਹੋਇਆ ਸਵੇਰ ਦਾ, ਕੋਈ ਬਠਿੰਡੇ ਇੱਕ ਕੁੜੀ ਦੀ ਕਾਰ ਚੋਂ ਲਾਸ਼ ਮਿਲੀ ਆ, ਕਹਿੰਦੇ ਉਹਨੂੰ ਸਾਰੇ ਕਹਿੰਦੇ ਆ ਵੀ ਕਮਲ ਕੌਰ ਆ, ਪਰ ਨਹੀਂ, ਉਹ ਕੋਈ ਤਿਵਾੜੀ ਆ। ਉਹ UP ਬੈਕਗਰਾਉਂਡ ਦਾ ਪਰਿਵਾਰ ਆ, ਲੁਧਿਆਣੇ ਰਹਿੰਦੇ ਸੀ, ਤੇ ਉਹ ਤਿਵਾੜੀ ਨਾਂ ਦੀ ਕੁੜੀ, ਉਹਦਾ ਮਗਰ ਤਿਵਾੜੀ ਲੱਗਦਾ ਗੋਤ ਜੋ ਵੀ ਉਹਦੀ ਹੈ, ਉਹ ਪੰਜਾਬ ਦੀ ਜਾਂ ਸਿੱਖਾਂ ਦੀ ਕੁੜੀ ਨਹੀਂ ਹੈ ਕਿ ਕਮਲ ਕੌਰ ਹੋਵੇ, ਪਰ ਉਹਨੇ ਕਮਲ ਕੌਰ ਨਾਂ ਰੱਖ ਕੇ ਪਿਛਲੇ 5-4 ਸਾਲਾਂ 'ਚ ਜੋ ਕੁਝ ਇਸ ਸੋਸ਼ਲ ਮੀਡੀਆ ਤੇ ਪਾਇਆ, ਲੱਖਾਂ ਲੋਕ ਉਹਦੇ ਫਾਲੋਅਰ ਬਣੇ ਫਿਰਦੇ ਆ। ਤੇ ਉਹੋ ਜਿਹੇ ਹੋਰ ਬਹੁਤ ਸਾਰੇ ਲੋਕ, ਕੋਈ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਗੇ ਕਿਹਾ ਜਾਂਦਾ, ਇੱਥੇ ਗੇ ਪਰੇਡ ਕਰਨ ਨੂੰ ਫਿਰਦੇ ਸੀ। ਇਹ ਸਾਰਾ ਕੁਝ ਪੰਜਾਬ ਦੀ ਸਿੱਖਾਂ ਦੀ ਇੱਕ ਪਛਾਣ, ਇਹ ਤਾਂ ਲੁੱਚੇ, ਘਟੀਆ, ਬਦਮਾਸ਼ ਹੁੰਦੇ, ਇਹਨਾਂ ਦੀਆਂ ਕੁੜੀਆਂ ਕਮਲ ਕੌਰ ਵਰਗੀਆਂ ਹੁੰਦੀਆਂ ਨੇ, ਇਹਨਾਂ ਦੇ ਮੁੰਡੇ ਫਲਾਨੇ ਵਰਗੇ ਹੁੰਦੇ ਨੇ, ਇਹ ਤਾਂ ਗੇ ਟਾਈਪ ਹੁੰਦੇ ਨੇ। ਜਿਹੜੀ ਸਾਡੀ ਇੱਕ ਸਦੀਆਂ ਤੋਂ ਪਛਾਣ ਚੱਲੀ ਆਉਂਦੀ ਹੈ ਕਿ ਅਣਖ ਗੈਰਤ ਵਾਲਿਆਂ ਦੀ, ਸੂਰਮਿਆਂ ਦੀ ਧਰਤੀ ਆ, ਗੁਰੂਆਂ ਪੀਰਾਂ ਦੀ ਧਰਤੀ ਆ। ਇੱਥੇ ਕੁਝ ਨਿਯਮ ਨੇ, ਸਾਰੇ ਸੰਸਾਰ ਦੇ ਵਿੱਚ ਡਕੈਤ ਨੂੰ, ਡਾਕੂ ਨੂੰ ਹਮੇਸ਼ਾ ਖਲਨਾਇਕ ਤੇ ਮਾੜਾ ਬੰਦਾ ਮੰਨਿਆ ਜਾਂਦਾ। ਸਾਡੀ ਧਰਤੀ ਦਾ ਜਿਹੜਾ ਡਾਕੂ ਆ ਨਾ, ਉਹ ਵੀ ਨਾਇਕਾਂ ਵਰਗਾ, ਜਿਉਣਾ ਮੋੜ, ਸੁੱਚਾ ਸੂਰਮਾ ਜਾਂ ਹੋਰ। ਸਾਡੀ ਧਰਤੀ ਦੇ ਪੂਰਨ ਵਰਗੇ ਭਗਤ, ਸਾਡੀ ਧਰਤੀ ਦੇ ਇਤਿਹਾਸ ਨੂੰ ਜੇ ਕੋਈ ਵਿਚਾਰੇ, ਤਾਂ ਇਤੋਂ ਸਦਾਚਾਰਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨਾਲ ਓਤ-ਪੋਤ ਹੋਏ ਹਜ਼ਾਰਾਂ ਹੀ ਸਾਡੇ ਤੇ ਲੱਖਾਂ ਹੀ ਸਾਡੇ ਕੋਲੇ ਕਹਾਣੀਆਂ। ਔਰ ਉਹਦੇ ਉਲਟ ਪੰਜਾਬ ਨੂੰ ਲੁੱਚਿਆਂ ਦਾ, ਪੰਜਾਬ ਨੂੰ ਘਟੀਆ ਲੋਕਾਂ ਦਾ, ਪੰਜਾਬ ਨੂੰ ਮਾੜੇ ਲੋਕਾਂ ਦਾ ਜਿਹੜਾ ਹੈਗਾ, ਅਕਸ ਵਾਲੇ ਲੋਕਾਂ ਦਾ, ਉਹ ਦਿਖਾਉਣ ਦੇ ਲਈ ਯਤਨ ਹੋ ਰਹੇ ਨੇ। ਤੇ ਅੱਜ ਉਹ ਲੜਕੀ ਦੀ ਮੌਤ ਕਿਵੇਂ ਹੋਈ ਆ, ਕਿਵੇਂ ਨਹੀਂ ਹੋਈ ਆ, ਤਾਂ ਅਜੇ ਵਾਹਿਗੁਰੂ ਜਾਣੇ। ਪਰ ਇਸ ਗੱਲ ਦੇ ਉੱਤੇ ਅੱਜ ਜਿਨ੍ਹਾਂ ਲੋਕਾਂ ਨੇ, ਸਾਡੇ ਵਰਗਿਆਂ ਨੇ ਕਦੇ ਧਿਆਨ ਨਹੀਂ ਦਿੱਤਾ ਹੁੰਦਾ, ਪਰ ਜਦੋਂ ਦੀ ਗੱਲ ਵਾਪਰਦੀ ਹੈ, ਬੜੀ ਹੈਰਾਨੀ ਹੋਈ। ਜਦੋਂ ਪਹਿਲਾਂ ਆਈ ਗੱਲ ਕਿ ਕਮਲ ਕੌਰ, ਅੱਜ ਭਾਈ ਅਜਮੇਰ ਸਿੰਘ ਜੀ, ਜੋ ਸਾਡੀ ਕੌਮ ਦੇ ਵਿਦਵਾਨ ਸੱਜਣ ਨੇ, ਉਹਨਾਂ ਨੇ ਕੁਝ ਹੋਰ ਇੰਟੈਲੈਕਚੁਅਲਸ ਦਾ ਇਕੱਠ ਇੱਥੇ ਰੱਖਿਆ ਸੀ ਅੰਮ੍ਰਿਤਸਰ ਭਾਈ ਗੁਰਦਾਸ ਸਾਹਿਬ ਦੇ ਵਿੱਚ। ਅਸੀਂ ਉੱਥੇ ਹਾਜ਼ਰ ਸਾਂ ਤੇ ਉੱਥੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਇੱਕ ਅੰਗਰੇਜ਼ੀ 'ਚ ਕਿਤਾਬ, ਜਿਹੜੀ ਪਹਿਲਾਂ ਭਾਈ ਅਜਮੇਰ ਸਿੰਘ ਨੇ ਕਿਤਾਬ ਲਿਖੀ ਆ, ਉਹ ਅੰਗਰੇਜ਼ੀ 'ਚ ਹੋਣਾ, ਉਹਦੇ ਉੱਤੇ ਵਿਚਾਰ ਚਰਚਾ ਸੀ, ਗੋਸ਼ਟੀ ਸੀ। ਉੱਥੇ ਬਾਅਦ ਵਿੱਚ ਇਹ ਗੱਲ ਜਦੋਂ ਕਿਸੇ ਸੱਜਣ ਨੇ ਮੈਨੂੰ ਦੱਸੀ,
ਇਹ ਜੀ ਇਹ ਕਮਲ ਕੌਰ ਤਾਂ ਸਿੱਖਾਂ ਦੀ ਕੁੜੀ ਨਹੀਂ ਹੈ, ਨਾ ਇਹ ਪੰਜਾਬੀ ਹੈ। ਬੜੀ ਮੇਰੇ ਲਈ ਹੈਰਾਨੀ ਵਾਲੀ ਗੱਲ ਸੀ। ਤੇ ਉਹਨੇ ਅਗਲੀ ਗੱਲ ਦੱਸੀ ਕਿ ਇਹੋ ਜਿਹੇ ਹੋਰ ਵੀ ਬਹੁਤ ਨੇ ਜਿਹੜੇ ਚਾਹੁੰਦੇ ਆ, ਜਿਵੇਂ ਆਪਾਂ ਉਹ ਬਾਤ ਕਹਾਣੀ ਸੁਣਦੇ ਰਹੇ ਆ ਕਿ ਜਦੋਂ ਸ਼ਿਕਾਰੀ ਨੇ ਜਾਲ ਲਾਇਆ ਹੋਇਆ ਸੀ ਤਾਂ ਉਹ ਇੱਕ ਜਿਹੜਾ ਉਹਦਾ ਸਿਖਾਇਆ ਹੋਇਆ ਸੀ ਨਾ ਜਾਨਵਰ, ਉਹ ਬਾਕੀ ਚਿੜੀਆਂ ਜਨੌਰਾਂ ਨੂੰ ਭਰਮਾ ਕੇ ਲਿਆਉਂਦਾ ਸੀ ਕਿ ਆਓ ਉੱਥੇ ਚੋਗਾ ਚੋਣ ਚੱਲਦੇ। ਕਿਸੇ ਵੇਲੇ ਜਿਹੜੇ ਕੌਮ ਨੂੰ ਸਮਰਪਿਤ ਸਿੰਘ ਸੀ ਉਹ ਸਿੱਖ ਨੌਜਵਾਨਾਂ ਨੂੰ ਮਿਲਦੇ ਸੀ, ਉਹਨਾਂ 'ਚ ਡਿਸਕਸ਼ਨ ਕਰਕੇ ਉਹਨਾਂ ਨੂੰ ਨਾਲ ਜੋੜ ਕੇ ਵੀ ਆਓ ਆਪਾਂ ਧਰਮ ਲਈ ਕੌਮ ਲਈ ਕੁਛ ਸੋਚੀਏ ਕਰੀਏ। ਅੱਜ ਆ ਕਮਲ ਕੌਰ ਵਰਗੀਆਂ ਰਾਹੀਂ ਸਿੱਖਾਂ ਦੀਆਂ ਕੁੜੀਆਂ ਨੂੰ, ਸਿੱਖਾਂ ਦੇ ਮੁੰਡਿਆਂ ਨੂੰ, ਬੱਚਿਆਂ ਨੂੰ, ਅੱਲੜ ਉਮਰਦਿਆਂ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਹੋਇਆ। ਬਿਲਕੁਲ ਉਵੇਂ ਏਜੰਡਾ ਇਹ ਜਿਵੇਂ KPS ਗਿੱਲ ਵੇਲੇ ਸੀ ਕਿ ਸਿੱਖਾਂ ਦੇ ਬੱਚੇ ਬੱਚੀਆਂ ਜੋ ਇੱਕ ਤਾਂ ਸਾਡੀ ਕੌਮ ਵੈਸੇ ਹੀ ਘੱਟ ਗਿਣਤੀ 'ਚ, ਉਹਨਾਂ ਵਿੱਚੋਂ ਵੀ ਬਹੁਤਿਆਂ ਨੂੰ ਸਾਡੇ ਜਿਹੜਾ ਮਾਤਾ ਦਾ ਮਾਲ ਆ ਉਹ ਲੱਗਿਆ ਹੋਇਆ ਵੀ ਕਲਗੀਧਰ ਦੇ ਲਾਲ ਨਾ ਬਣਿਓ, ਡੈਮੋਕ੍ਰੇਸੀ 'ਚ ਯਕੀਨ ਰੱਖਿਓ ਜੀ। ਉਹ ਭਾਈ ਉਹ ਡੈਮੋਕ੍ਰੇਸੀ ਅਮਰੀਕਾ ਕੈਨੇਡਾ 'ਚ ਹੋਣੀ ਆ, ਕਿਸੇ ਚੱਜਾਲ ਦੀ। ਇੱਥੇ ਕਾਹਦੀ ਡੈਮੋਕ੍ਰੇਸੀ ਆ? ਇੱਥੇ ਜੇ ਪੂਰੇ ਦੇ ਪੂਰਾ ਜ਼ੋਰ ਲਾ ਕੇ ਵੀ 13 ਦੇ 13 ਵੀ ਜਿਤਾ ਲਈਏ ਤੇ ਅਗਲੇ ਕਹਿੰਦੇ ਜਾਓ ਭਰਾ, ਤੁਹਾਡੀ ਕੋਈ ਗੱਲ ਨਹੀਂ ਸੁਣਨੀ। ਇਸ ਮਾਹੌਲ ਦੇ ਵਿੱਚ ਜਦੋਂ ਇੱਕ ਪੂਰਾ ਏਜੰਡਾ ਸਾਡੀ ਕੌਮ ਨੂੰ ਨਿਸ਼ਾਨਾ ਬਣਾ ਕੇ ਇਹਦੇ ਉੱਤੇ ਗੱਲ ਕਰਨ ਦੀ ਲੋੜ ਆ। ਲੋਕੋ ਨਾ ਭੱਜੋ ਨਾ ਵੀ ਇਹ ਜੀ ਆਪਾਂ ਗੱਲ ਨਹੀਂ ਕਰਨੀ। ਆਪਦੇ ਬੱਚਿਆਂ 'ਚ ਬਹਿ ਕੇ ਗੱਲ ਕਰੋ ਕਿ ਸੋਸ਼ਲ ਮੀਡੀਆ ਤਾਂ ਵਰਤਣਾ ਹੀ ਹੈ, ਪਰ ਸਹੀ ਚੀਜ਼ ਕਿਹੜੀ ਆ ਤੇ ਗਲਤ ਚੀਜ਼ ਕਿਹੜੀ ਆ ਇਹਦੀ ਚੋਣ ਕਰਨੀ ਸੀ। ਸਮਾਜ ਵਿੱਚ ਸਾਰਾ ਕੁਝ ਹੀ ਹੈ। ਜੇਕਰ ਕਿਸੇ ਨੇ ਆਪਣੇ ਅੰਮ੍ਰਿਤਸਰ ਨੂੰ ਆਉਣਾ ਹੋਵੇ ਕਿਸੇ ਆਪਦੇ ਘਰ ਤੋਂ, ਰਸਤੇ ਦੇ ਵਿੱਚ 100 ਚੀਜ਼ਾਂ ਮਿਲਣਗੀਆਂ ਮਾੜੀਆਂ ਚੰਗੀਆਂ, ਸ਼ਰਾਬ ਦੇ ਠੇਕੇ ਵੀ ਮਿਲਣਗੇ, ਹੋਰ ਵੀ ਬਹੁਤ ਕੁਝ ਮਿਲੂ, ਕਿਤੇ ਗਾਉਣ ਵਾਲੀ ਲੱਗੀ ਹੋਊ, ਕਿਤੇ ਕੁਝ ਹੋਰ। ਪਰ ਜਿਹੜਾ ਗੁਰੂ ਦਾ ਸਿੱਖ ਆ ਉਹਦਾ ਨਿਸ਼ਾਨਾ ਉਸ ਦਿਨ ਦਰਬਾਰ ਸਾਹਿਬ ਆ ਵੀ ਮੈਂ ਤਾਂ ਅੱਜ ਗੁਰੂ ਘਰ ਗੁਰੂ ਸਾਹਿਬ ਦੇ ਚਰਨ ਪਰਸਨ ਚੱਲਿਆ, ਮੈਂ ਤਾਂ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਚੱਲਿਆ, ਮੈਂ ਤਾਂ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਕਰਨ ਚੱਲਿਆ। ਉਸ ਮੌਕੇ ਉਹਨੂੰ ਕੋਈ ਚੀਜ਼ ਹੋਰ ਨਹੀਂ ਦੇਣੀ। ਇਵੇਂ ਹੀ ਸਾਡੇ ਬੱਚੇ ਬੱਚੀਆਂ ਨੂੰ ਇਹ ਦੱਸਣਾ ਪਊਗਾ ਕਿ ਆਪਣੀ ਕੌਮ ਗੁਲਾਮ ਆ ਤੇ ਗੁਲਾਮ ਕੌਮ ਨੂੰ ਹਾਕਮ ਕੌਮ ਭਰਮਾਉਂਦੀ ਹੁੰਦੀ ਆ, ਕਰਾਹੇ ਪਾਉਂਦੀ ਹੁੰਦੀ ਆ। ਉਹ ਤੁਹਾਤੋਂ ਉਹ ਸਾਰਾ ਕੁਝ ਛੁਡਵਾ ਦੇਣਾ ਚਾਹੁੰਦੇ ਆ ਜੀ, ਤੇ ਜਿਹੜਾ ਮਾਣ ਕਰਨ ਲਾਇਕ ਤੇ ਤੁਹਾਨੂੰ ਆਪਦੇ ਵਰਗਾ ਬਣਾ ਦੇਣਾ ਚਾਹੁੰਦੇ ਆ। ਹਿੰਦੂ ਭਾਈਚਾਰੇ ਦੇ ਗ੍ਰੰਥ ਪੜ੍ਹ ਲਓ ਜੀ, ਹਿੰਦੂ ਭਾਈਚਾਰੇ ਦੀਆਂ ਫਿਲਮਾਂ ਦੇਖ ਲਓ ਜੀ, ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ। ਨਗਨਤਾ, ਫੂਹੜਤਾ, ਲੰਪਟਤਾ, ਅਸਭਿਅਕ, ਅਸ਼ਲੀਲਤਾ, ਇਹ ਸਾਰਾ ਕੁਝ ਤਾਂ ਉਹਨਾਂ ਦੇ ਧਰਮ ਗ੍ਰੰਥਾਂ 'ਚ ਪਿਆ ਜੀ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਤੇ ਜੇ ਕਿਸੇ ਨੂੰ ਲੱਗਦਾ ਹੈ, ਕੋਈ ਹੋ ਸਕਦਾ ਕਿਸੇ ਨੂੰ ਲੱਗਦਾ ਹੋਵੇ ਕਿ ਗੱਲ ਵਧਾ ਕੇ ਕੀਤੀ ਜਾ ਰਹੀ ਹੈ, ਗੱਲ ਕਰੋ ਜੀ। ਆ ਉਹਨਾਂ ਦੇ ਆਪ ਦੇ ਵਿਦਵਾਨਾਂ ਦੀਆਂ ਕਿਤਾਬਾਂ ਪਈਆਂ ਨੇ ਕਿ ਸਾਡੇ ਗ੍ਰੰਥਾਂ 'ਚ ਤਾਂ ਆਹ ਕੁਛ ਆ, ਇਹ ਬਹੁਤ ਮਾੜਾ। ਜਦੋਂ ਹਿੰਦੂਇਜ਼ਮ ਧਰਮ ਜਾਂ ਕਲੰਕ, ਉਹ ਜੰਮੂ ਦੀ ਅਦਾਲਤ ਵਿੱਚ ਕੇਸ ਚੱਲਿਆ, ਉਹਦੀ ਜੱਜਮੈਂਟ ਆ, ਉਹ ਪੜੋ ਕਦੇ। ਹਿੰਦੂਇਜ਼ਮ ਧਰਮ ਜਾਂ ਕਲੰਕ, ਉਹ ਪੰਜਾਬੀ 'ਚ ਹਿੰਦੀ 'ਚ ਕਿਤਾਬ ਇੱਥੇ ਮਿਲਦੀ ਆ, ਉਹ ਪੜੋ। ਸੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਔਰ ਕਰੋੜਾਂ ਦੀ ਆਬਾਦੀ ਆ, ਜੇ ਉਹਨੂੰ ਕੋਈ 1 ਕਰੋੜ ਗੱਦਾ ਮਾੜਾ ਭੈੜਾ ਨਿਕਲ ਵੀ ਜਾਵੇ ਕੀ ਫਰਕ ਪੈਂਦਾ? ਪਰ ਸਾਡੀ ਆਬਾਦੀ ਘੱਟ ਆ ਤੇ ਸਾਨੂੰ ਸਾਰੇ ਤੇ ਸਾਰੇ ਸਿੱਖ ਗੁਰੂ ਦੇ ਖਾਲਸੇ ਬਣਾਉਣੇ ਚਾਹੀਦੇ ਆ, ਗੁਰੂ ਦੀ ਸਿੱਖੀ ਨੂੰ ਸਮਰਪਿਤ ਚਾਹੀਦੇ ਆ, ਖਾਲਿਸਤਾਨ ਨੂੰ ਸਮਰਪਿਤ ਚਾਹੀਦੇ ਆ। ਸੋ ਇਹੋ ਜਿਹੇ ਮਾਹੌਲ 'ਚ ਜੈਸੇ ਜਲ ਮੇ ਕਮਲ ਨਰਾਲਮ, ਜਿਵੇਂ ਮਤਲਬ ਬਿਲਕੁਲ ਦੁਨੀਆ ਸਾਡੇ ਵੱਲ ਦੇਖ ਕੇ ਕਵੇ ਕਿ ਚਾਹੇ ਆਲੇ ਦੁਆਲੇ 100 ਕਾਲਖ ਦੇ ਪਹਾੜ ਤੁਰੇ ਫਿਰਦੇ ਆ, ਪਰ ਇਹ ਨਿਰਮਲ ਸੁੱਧ ਖਾਲਸੇ ਦੀ। ਆਓ ਆਪਣੇ ਬੱਚੇ ਬੱਚੀਆਂ ਨੂੰ ਸਹੀ ਸੇਧ ਦਈਏ, ਖਾਲਸੇ ਵਧਾਈਏ, ਖਾਲਿਸਤਾਨ ਵੱਲ ਨੂੰ ਤੁਰੀਏ। ਇੱਥੇ ਸਮਾਪਤੀ ਹੈ ਜੀ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।